एक गन्ना जी, आह एक गन्ना ये खलोता इनू वड्डिया वढ़ के चुक के सिट्टिया जी इत्थे। हुण ये जदों सकी गया हुण इत्थों ये फिर फड़िया फिर टुकिया टुक के छिल के इत्थे रखिया जी। इत्थों हुण इन्ने आह वजना बज के ढेरी लगनी, ढेरी लग के फिर ट्राली ते एक गन्ना 6-7 वारी एक गन्ना जी 7 वारी गन्ना हो चुकीना जी। आ ਉਹ ਕਿ ਲਿਖਿਆ ਸ਼ਾਇਰ ਕਿ ਪੀਰਾਂ ਬਾਜ ਮੁਰੀਦ ਨਾ ਸੌਂਦੇ ਜਿਵੇਂ ਥੰਮਾ ਬਾਜ ਨਾ ਕੜੀਆਂ ਖਾਮਦ ਬਾਜ ਨਾ ਸੌਂਦੀਆਂ ਨਾਰੀ ਬਾਵੇਂ ਹੁੰਨੀ ਹੂਰਾਂ ਪਰੀਆਂ ਪੁੱਤਰਾਂ ਬਾਜ ਨਾ ਸੌਂਦੀਆਂ ਮਾਵਾਂ ਬਾਵੇਂ ਹੁੰਨੀ ਦੌਲਤ ਭਰੀਆਂ ਬਾਈਆਂ ਬਾਜ ਨਾ ਸੌਂਦੀਆਂ ਬਹਿਣਾ ਨਿਤ ਰਾਹ ਵੇ ਤਕੇਂਦੀਆਂ ਖੜੀਆਂ। ਹਾਂ ਕਹਿੰਦੇ ਨੇ ਵੀ ਉਹ ਕੀ ਆ ਜ਼ਰੂਰਤ ਹੈ ਕਿ ਲੋੜ ਦੀ ਮਾਂ ਲੋੜ ਜ਼ਰੂਰਤ ਦੀ ਮਾਂ ਲੋੜ ਆਜ਼ਾਦ ਦੀ ਮਾਂ ਲੋੜ ਆਜ਼ਾਦ ਦੀ ਮਾਂ। ਲੈ ਇੰਨਾ ਕੁ ਹੱਥ ਜੇ ਹਿਲਾਉਂਦਾ ਰਵੇ ਜ਼ਿਮੀਦਾਰ। ਤੇ ਅਸੀਂ ਤਾਂ ਸਿਆਣਿਆਂ ਤੋਂ ਸੁਣਦੇ ਸੀ ਵੀ ਇੱਕ ਟਾਈਮ ਸੀ ਵੀ ਇਹ ਸਿਰਫ ਲੂਣ ਲੈਂਦਾ ਸੀ ਹੱਟੀ ਤੋਂ, ਬਾਕੀ ਹਰ ਸ਼ੈ ਘਰ ਦੀ ਹੁੰਦੀ ਸੀ। ਉਹ ਕਿੱਦਾਂ ਘਰ ਦੀ ਹੁੰਦੀ ਸੀ? ਇੱਦਾਂ ਹੁੰਦੀ ਸੀ ਘਰ ਦੀ। ਹੁਣ ਆ ਬਾਟਾ ਗੋਂਗਲੂ ਦਿਖਾਈ ਲੈ, ਇੰਨੀ ਕੁ ਬਾਟ ਤੇ ਗੋਂਗਲੂ ਚਾਹੇ 10 ਘਰ ਹੋਣ ਇਹ ਗੋਂਗਲੂ ਨਹੀਂ ਮੁੱਕਣ ਲੱਗੇ। ਜਦੋਂ ਨਵੀਂ ਖਾਦ ਆਈ ਤੇ ਸਰਕਾਰ ਦੇ ਬੰਦੇ ਆ ਕੇ ਨਾ ਵੀ ਕਣਕ ਆ ਸਾਡੀ ਖੜੀ ਤੇ ਉਹਦੇ 'ਚ ਆ ਕੇ ਰਾਤ ਨੂੰ ਕਣਕ ਦਾ ਖਾਦ ਦਾ ਛੱਟਾ ਮਾਰ ਜਾਂਦੇ ਸੀ। ਜਦੋਂ ਉਹ ਵੱਡੀ ਹੁੰਦੀ ਤਿਆਰ ਹੁੰਦੀ ਸੀ ਤਾਂ ਉਦੋਂ ਆ ਕੇ ਦੱਸਦੇ ਸੀ ਭਾਈ ਅਸੀਂ ਖਾਦ ਪਾਈ ਆ ਤੇ ਹੁਣ ਆਪਣੀ ਐਵਰੇਜ ਦੇਖ ਲਈ। ਤੇ ਉਦੋਂ ਜਾ ਕੇ ਦੱਸਦੇ ਸੀ ਕਿਉਂ ਸਾਡੇ ਸਿਆਣੇ ਬਜ਼ੁਰਗ ਖਾਦ ਨਹੀਂ ਪਾਣ ਦਿੰਦੇ ਸੀ। ਖਾਦ ਮੁਫਤ ਵੀ ਲੱਭਦੀ ਸੀ, ਉਹ ਪਾਣ ਨਹੀਂ ਦਿੰਦੇ ਸੀ। ਉਹ ਕਹਿੰਦੇ ਸੀਗੇ ਸਾਡੀ ਜ਼ਮੀਨ ਖਰਾਬ ਹੋ ਜਾਊਗੀ। ਤੇ ਉਹ ਜਿਹੜੇ ਖਾਦ ਵਾਲੇ ਸੀ ਪੜ੍ਹੇ ਲਿਖੇ ਸੀ ਉਸ ਟਾਈਮ ਹੱਸਦੇ ਸੀ ਲੈ ਵੀ ਇਹਦੇ ਨਾਲ ਜ਼ਮੀਨ ਖਰਾਬ ਹੋਣ ਲੱਗੀ, ਇਹਦੇ ਨਾਲ ਤਾਂ ਤਾਕਤ ਆਊ, ਫਸਲ ਚੰਗੀ ਹੋਊਗੀ। ਅਖੀਰ ਉਹੀ ਸੱਚੇ ਨਿਕਲੇ, ਸਾਡੇ ਬਜ਼ੁਰਗ ਹੀ ਸੱਚੇ ਨਿਕਲੇ। अस्सलाम वालेकुम जी। सियाणे कहते भी टुट्टी हुई मूंगली भी ना 10 भांडे भन दिंदी है, भी भावें आप टुट्टी हुई होवे। कमा दा फसल मोटी है, ये भी फसलों के विच कह लो भी मूंगली है, वड्डी फसल आ। ये जे कह लो भी रेट टुटिया भी होवे, टुटना तो नहीं चाहिए, पर इस फसल ते आसां बहुत होंदियां। ये जांदी जांदी भी कोई 10 काम निबेड़ जांदी आ। किसी धी पुत्त दा कोई विआह शादी हो गई या किसी दा कोई लैना देना, कोई ਜ਼ਮੀਨ ਦਾ ਠੇਕਾ ਰਹਿੰਦਾ, ਕੋਈ ਇੱਦਾਂ ਦੇ ਕੰਮ ਜਿਹੜੇ ਸਾਰੇ ਆ ਨਾ ਉਹ ਰੁਕੇ ਹੁੰਦੇ ਆ ਕਮਾਦ ਦੀ ਫਸਲ ਤੇ। ਹੁਣ ਤੁਹਾਨੂੰ ਪਤਾ ਵੀ ਕਮਾਦ ਦੀ ਫਸਲ ਨੂੰ ਬਿਸਮਿਲ੍ਲਾ ਹੋ ਗਈ ਆ, ਹੱਥ ਲੱਗ ਗਿਆ। ਤੁਸੀਂ ਆ ਦੇਖ ਰਹੇ ਆ ਨਾ ਜਿਵੇਂ ਆ ਲਾਰੀ ਅੱਡੇ ਦੇ ਵਿੱਚ ਖਲੋਤੀਆਂ ਹੁੰਦੀਆਂ ਲਾਰੀਆਂ ਵੀ ਰੇਹੜੀਆਂ ਜਿਹੜੀਆਂ ਖਲੋਤੀਆਂ, ਇੱਥੇ ਇਸ ਟਾਈਮ ਕਮਾਦ ਦੀ ਛਲਾਈ ਲੱਗੀ ਆ ਸਾਡੇ ਲਾਗੇ ਤੇ ਉਹ ਕਮਾਦ ਛਿਲ ਰਹੇ ਆ ਤੇ ਆਪਦੇ ਪਾਂਦ ਬਣਾ ਕੇ ਨਾ ਤੇ ਉਹ ਵੀ ਆਪਣੇ ਡੰਗਰਾਂ ਵਾਸਤੇ। ਕਈ ਇੱਥੇ ਬੰਦੇ ਆ ਜਿਹੜੇ ਮਿਹਨਤ ਕਰਕੇ ਛਿਲਦੇ ਆ ਕਮਾਦ, ਪੈਸੇ ਲੈਂਦੇ ਆ ਤੇ ਨਾਲ ਆਪਣੇ ਡੰਗਰਾਂ ਦੇ ਪਾਂਦ ਵੀ ਲੈ ਜਾਂਦੇ ਆ। ਇੱਥੇ ਜਾ ਕੇ ਅਸੀਂ ਦੇਖਦੇ ਹਾਂ, ਬਲਕਿ ਜੋ ਛਿੱਲਣ ਵਾਲੇ ਹੋਏ ਤੁਹਾਨੂੰ ਦਿਖਾਵਾਂਗੇ ਵੀ ਇਹ ਵੀ ਇੱਕ ਰੋਜ਼ਗਾਰ ਆ। ਤੇ ਇਸ ਟਾਈਮ ਕਮਾਦ ਦਾ ਰੇਟ ਚੰਗਾ ਨਹੀਂ ਹੈ। ਮੈਂ ਇਸ ਵੀਡੀਓ ਦੇ ਰਾਹੀਂ ਇਹ ਗੱਲ ਕਰੂੰਗਾ ਵੀ ਰੇਟ ਵਧਾਓ ਕਮਾਦ ਦਾ। ਤੇ ਉਹ 400 ਰੁਪਈਆ, ਮੈਨੂੰ ਇਹ ਦੱਸੋ ਵੀ ਹਰ ਸ਼ੈ ਵਧੀ ਆ 4-5 ਸਾਲਾਂ ਦੀ, ਦੁਨੀਆ ਦੀ ਹਰ ਸ਼ੈ ਦਾ ਰੇਟ ਗਾਂਹ ਨੂੰ ਗਿਆ। ਇਹ ਕੀ ਗੱਲ ਸਾਡੇ ਕਮਾਦ ਦਾ ਪਿਛਾਂਹ ਨੂੰ ਆ ਰਿਹਾ? ਹੁਣ ਮਿੱਲ ਆ ਜਿਹੜੀ ਉਹ 400 ਆ, ਉਹਦੇ ਵਿੱਚੋਂ ਕਟੌਤੀਆਂ ਕਰਕੇ ਤੇ ਉਹ 400 ਲੈ ਰਹੇ ਆ। ਕੰਡੇ ਕੁੰਡੇ ਤੇ 350 ਨੂੰ ਆ। ਹੁਣ ਦੱਸ ਵੀ 400 ਨੂੰ ਯਾਰ ਦੇਣ ਨੂੰ ਦਿਲ ਕਰਦਾ। ਹੁਣ ਮਜਬੂਰੀ ਆ ਵੀ ਇਹਨੂੰ ਘਰ ਤਾਂ ਰੱਖ ਨਹੀਂ ਸਕਦੇ, ਦੇਣਾ ਵੇਲਣਾ ਵੀ ਹੈ। ਚਲੋ ਜੇ ਕਿਸੇ ਦਾ ਤੁਹਾਡਾ ਕਿੱਲਾ ਉਹ ਪੀੜ ਲਊਗਾ, ਬਹੁਤਾ ਪੀੜਿਆ ਵੀ ਨਹੀਂ ਜਾਂਦਾ। ਅਬਲਾ ਤਾਂ ਮੈਂ ਕਹਿੰਦਾ ਪੀੜੋ ਮਿੱਲ ਤੋਂ ਬਚੋ, ਪਰ ਜੇ ਨਹੀਂ ਵੀ ਤਾਂ ਰੇਟ ਚੰਗਾ ਹੋਣਾ ਚਾਹੀਦਾ। ਆਓ ਤੁਹਾਨੂੰ ਦਿਖਾਉਂਦੇ ਹਾਂ। ਆ ਜਿੱਦਾਂ ਗੰਨੇ ਛਿੱਲੇ ਗਏ ਨਾ, ਇਹਨਾਂ ਦੀਆਂ ਪੂਲੀਆਂ ਬਣ ਕੇ ਤੇ ਇੱਦਾਂ ਢੇਰੀਆਂ ਲਾ ਕੇ ਉੱਤੇ ਖੋਰੀ ਪਾਤੀ ਵੀ ਕੱਕਰ ਕੁੱਕਰ ਪੈ ਰਿਹਾ। ਇਹਦਾ ਬਹੁਤਾ ਕੱਕਰ ਕੁੱਕਰ ਆ ਨਾ ਠੰਡ, ਇਹ ਫਿਰ ਗੰਨੇ ਦਾ ਰਾਹ ਸਾੜਦੀ, ਗੰਨੇ ਨੂੰ ਹੌਲਾ ਕਰਦੀ। ਕੱਕਰ ਤੋਂ ਬਚਾਉਣ ਵਾਸਤੇ ਉੱਤੇ ਖੋਰੀ ਸ਼ੋਰੀ ਪਾਈ ਹੈ। ਆਓ ਮੈਂ ਤੁਹਾਡੀ ਗੱਲ ਕਰਾਨਾ। ਇਹ ਬੰਦੇ ਲੇਟ ਹੋ ਗਏ ਜੀ, ਅਸੀਂ ਆਪਣਾ ਪੱਠਾ ਭਾੜਾ ਟਾਈਮ ਨਾ ਕੀਤਾ। ਇਹ ਕਮਾਦ ਵਾਲੇ ਬੰਦੇ ਬਹੁਤਾ ਇਹਨਾਂ ਨੂੰ ਟਾਈਮ ਲੱਗ ਜਾਂਦਾ। ਉਹ ਹਜੇ ਆ ਰਿਹਾ ਇੱਕ ਪਿੱਛੋਂ। ਇਹ ਕਿਹੜੇ ਟਾਈਮ ਜਾ ਕੇ ਪਾਊਗਾ ਪੱਠੇ ਵੀ, ਹਜੇ ਲੈਣ ਆ ਰਿਹਾ। ਆ ਜਾ। अस्सलाम वालेकुम जी। हाँ खुश हाँ भाई। अस्सलाम वालेकुम। बैठे रहो। हाँ मैं थोड़े ला देव ना। हुण तो धुप चढ़ गई, हुण जंजीरी हजे भी बंद की है। मैं कहा भी धुप चढ़ गई, हुण ठंड तो हुण घट नहीं जी नहीं, गोडियां करके पग्गर जोड़ फिर गर्म रही। चंगा भी हवा ना लगे। बैठो करते रहो काम।
ਤੁਸੀਂ ਕਰਦੇ ਰਹੋ ਕੰਮ। ਅੱਛਾ ਜੀ। ਇਹ ਤੁਸੀਂ ਆਪਣੇ ਡੰਗਰਾਂ ਵਾਸਤੇ ਆ ਕਿ ਲੇਬਰ ਬਣਾਈ ਸੀ? ਇਹ ਲੇਬਰ ਬਣਾਈ ਹੋਈ ਆ ਜੀ, ਆਗਾਂ ਵਾਸਤੇ। ਮਾਲ ਦਾ ਨਹੀਂ ਸਰਦਾ ਸੀਗਾ ਜੀ, ਫਿਰ ਇਸ ਕਰਕੇ। ਇਹ ਵੀ ਅੱਜ ਚਲੋ ਚੰਗਾ ਹੋ ਗਿਆ। ਹਾਂਜੀ, ਪਤਾ ਜੋ ਸਰਦਾ ਹੁੰਦਾ ਤੇ ਫਿਰ ਆਹ ਜਿਹੜਾ ਸੀਗਾ ਹੱਥ ਮਾਰਨੇ ਸਾਰੀ ਦਿਹਾੜੀ ਜਨਾਬ ਵੇਲੀ ਆ ਖੋਰੀ ਦੇ ਵਿੱਚ, ਕੱਖ ਛਾਣ ਦੇ ਵਿੱਚ, ਇੱਥੇ ਆ ਮਾਰਨੇ ਸੌਖੇ ਆ ਹੱਥ ਜੀ। ਔਖੇ ਆ। ਹਾਂਜੀ, ਮਾਲ ਰੱਖਿਆ ਹੋਇਆ ਸਰਦਾ ਨਹੀਂ ਸੀਗਾ ਬਸ ਪੱਠੇ ਭਾੜੇ ਦਾ, ਫਿਰ ਇਸ ਕਰਕੇ ਆ ਜਨਾਬ। ਬਸ 7 ਜਣੇ ਰਲ ਗਏ। ਹਾਂਜੀ, ਆ ਸਾਰੇ ਮਾਲ ਵਾਲੇ। ਸਾਰੇ ਮਾਲ ਵਾਲੇ ਜੀ। ਲੈ ਇਹ ਵੀ ਰੋਜ਼ਗਾਰ ਆ ਜੀ। ਹਾਂਜੀ। ਇਹ ਬੜਾ ਚੰਗਾ ਰੋਜ਼ਗਾਰ ਆ। 5-7 ਜਣੇ ਮਾਲ ਵਾਲੇ ਰਲ ਗਏ। ਇੱਕ ਤਾਂ ਇਹ ਇਹਨਾਂ ਨੂੰ ਕਮਾ ਛਿਲ ਕੇ ਦੇਣਗੇ, ਪੁਲੀਆਂ ਬੰਨ ਕੇ, ਢੇਰੀਆਂ ਲਾ ਕੇ, ਖੋਰੀ ਪਾ ਕੇ ਦੇਣਗੇ। ਹਾਂਜੀ, ਪੈਸੇ ਵੱਖਰੇ ਲੈਣੇ ਆ ਤਾਂ ਪਾਂਦ ਘਰ ਲੈ ਜਾਣੇ। ਹਾਂਜੀ, ਇਵੇਂ ਆ ਜੀ? ਇਵੇਂ ਆ ਜੀ। ਅੱਛਾ, ਲੱਦ ਕੇ ਵੀ ਦੇਣ ਟਰਾਲੀ? ਹਾਂਜੀ, ਟਰਾਲੀ ਤੇ ਲੱਦ ਕੇ ਦੇਣੇ ਜੀ। ਲੰਬਾ ਕੰਮ ਆ। ਹਾਂਜੀ, ਇਹ ਔਰ ਕਿੰਨੇ ਪੈਸੇ ਲੈਣੇ? ਇਹ ਜੀ 35 ਰੁਪਏ ਲੈਣੇ ਆ ਤੇ 2 ਕਿਲੋ ਜਲੇਬੀਆਂ ਉਹਨਾਂ ਨੇ ਟਰਾਲੀ ਪਿੱਛੇ ਦੇਣੀਆਂ ਜੀ। ਅੱਛਾ 35 ਰੁਪਏ ਮਣ ਦੇ। ਹਾਂਜੀ, 400 ਅੱਗੇ ਰੇਟ ਆ, 35 ਇਹਨਾਂ ਦੇ ਕੱਢ ਦੋ। ਹਾਂਜੀ, ਪਿੱਛੇ ਕੀ ਬਚਿਆ? ਹਾਂਜੀ, 1500 ਹੋਰ ਕੱਢ ਦੋ। ਉਹ ਕਾਹਦਾ? ਇਹ ਮਠਿਆਈ ਦਾ ਜੀ ਕਿੱਲਾ। ਲੈ 1500 ਰੁਪਏ ਮਠਿਆਈ ਕਿੱਲਾ ਵੀ ਕੱਢੋ। ਹਾਂਜੀ, ਹਾਂ, ਜ਼ਿਮੀਦਾਰ ਨੂੰ ਦੱਸੋ ਫੇ ਕੀ ਬਚਿਆ? ਹਾਂਜੀ, ਬਸ ਹਾਂ, ਬਚੇ ਤੁਸੀਂ ਨਾ ਆਪ ਬਚੇ। ਜ਼ਿਮੀਂਦਾਰ ਆ? ਅਸੀਂ ਆਪ ਵੀ ਜ਼ਿਮੀਂਦਾਰ ਆ, ਧੱਕੇ ਖਾਂਦੇ ਪਏ ਆ ਤਾਂ ਇਹ ਜ਼ਿਮੀਂਦਾਰ। ਇਹ ਫਿਰ ਆਪ ਨਹੀਂ ਨਾ ਚੱਲ ਸਕਦਾ ਜ਼ਿਮੀਦਾਰ। ਹਾਂਜੀ, ਇੱਕ ਦੂਏ ਦਾ ਇਦਾਂ ਮਜਬੂਰੀ ਆ ਉਹਦੀ। ਹਾਂਜੀ, ਉਹਦੀ ਮਜਬੂਰੀ ਆ। ਸਾਂਝ ਆ। ਇਹ ਖਰਚੇ ਉਹ ਆ ਜਿਹੜੇ ਹੋਣੇ ਹੀ ਹੋਣੇ। ਮਸ਼ੀਨ ਤਾਂ ਆਈ ਕੋਈ ਨਹੀਂ ਕਮਾ ਹਾਂਜੀ, ਲੈਣਾ। ਇਵੇਂ ਹੀ ਆ। ਅੱਛਾ, ਤੁਸੀਂ ਇਹ 35 ਰੁਪਏ ਲੱਦ ਕੇ ਤੇ ਫਿਰ ਲੈਣਾ ਹੈ? ਹਾਂਜੀ, ਅਸੀਂ ਇੱਥੋਂ ਲੱਦ ਕੇ ਇਹਨਾਂ ਨੂੰ ਟਰਾਲੇ ਬਾਹਰ ਇੱਥੇ ਟਰੱਕ ਚੋਂ ਬਾਹਰ ਕੱਢ ਦੇਣੀ ਆ। ਸਾਡੇ ਵੱਲੋਂ ਜਾਂਦੀ ਭਾਵੇਂ ਉੱਥੇ ਹੋ ਜੇ ਜੀ, ਲੱਦ ਫਿੱਟ ਜੇ, ਡਿੱਗ ਜਵੇ, ਜੇ ਦੁਬਾਰਾ ਲੱਦਣੀ ਫਿਰ ਨਵੇਂ ਸਿਰੋਂ ਮਜ਼ਦੂਰੀ ਲੈ ਕੇ ਫਿਰ ਲੱਦਣੀ ਜੀ। ਇੱਕੋ ਵਾਰੀ ਚੱਜ ਨਾਲ ਲੱਦੀ ਹੋਵੇ? ਇੱਕੋ ਵਾਰੀ ਚੱਜ ਨਾਲ। ਉਹ ਤਾਂ ਫਿਰ ਮੈਂ ਤੁਹਾਨੂੰ ਉਹਦੀ ਗੱਲ ਕਰਦਾ ਪਿਆ ਜੀ, ਚੱਜ ਨਾਲ ਹੀ ਲੱਦ ਕੇ ਦੇਣੀ ਆ। ਹਾਂਜੀ, ਤੇ ਇਹ ਇੱਕ ਮਿਸਾਲ ਆ ਕਿੱਲਾ ਜਿਹੜਾ, ਹਾਂਜੀ, ਤੁਸੀਂ ਕਿੰਨੇ ਟਾਈਮ 'ਚ ਛਿਲ ਜਾਂਦੇ? ਅਸੀਂ ਇਹ 8 ਦਿਨਾਂ 'ਚ ਛਿਲ ਜਾਂਦੇ, ਜਿਹੜਾ ਤਕੜਾ ਕਮਾ ਦਾ। ਆ ਜਿਹੜਾ ਅਸੀਂ 2 ਦਿਨਾਂ 'ਚ ਤੁਹਾਡਾ ਛਿਲਤਾ, 4 ਦਿਨਾਂ ਦੇ ਵਿੱਚ ਕਿੱਲਾ ਛਿਲ ਜਾਂਦਾ ਜੇ ਇਹੋ ਜਿਹਾ ਹੋਵੇ ਤਾਂ। ਅੱਛਾ, ਹਾਂ, ਤਕੜਾ ਹੋ। ਹੁਣ ਉਮਰ ਦਾ ਨਿਕਲਿਆ ਜੀ 1300-1400 ਮਣ, ਉਹਦੇ 'ਚ ਸਾਡੇ 8 ਦਿਨ ਲੱਗੇ ਜੀ। 1400 ਮਣ ਤਾਂ ਖਾਸਾ ਨਹੀਂ? ਹਾਂਜੀ, ਬੜਾ ਨਿਕਲਿਆ ਜੀ। ਉਹ 1400 ਮਣ 'ਚ ਤੁਹਾਡੇ ਕਿੰਨੇ ਬਣ ਗਏ ਹੋਣੇ? ਉਹ ਜੀ ਕੋਈ ਹਿਸਾਬ ਨਹੀਂ ਕੀਤਾ ਹਜੇ ਜੀ, ਉਸੇ ਕੋਲ ਹੀ ਆ CPR ਵੀ ਸਭ ਕੁਛ, ਹਜੇ ਕੋਈ ਪੁੱਛ ਦੱਸ ਕੋਈ 1400 ਨੂੰ 35 ਦਾ ਜਰਬ ਦੇਣੀ ਹੈ? ਹਾਂਜੀ, ਇਹ ਹੁਣ ਕਿਹੜਾ ਦਊਗਾ? 30 ਨਾ ਹੋਵੇ ਤਾਂ 42000 ਬਣ ਗਿਆ ਜੀ। ਤੇ 5 ਉੱਤੇ ਪਾ ਲਓ। 50000 ਬਣ ਗਿਆ। ਇੰਨਾ ਕੀ ਬਣ 45-50000 50000 ਦੇ ਲੱਗ ਬਣ ਗਿਆ। ਹਾਂਜੀ, 4 ਦਿਨਾਂ ਦਾ? 8 ਦਿਨਾਂ ਦਾ ਜੀ। 8 ਦਿਨਾਂ ਦਾ ਇਹਨਾਂ ਨੇ? ਹਾਂ, 8 ਬੰਦੇ ਆ ਜੀ। 8 ਬੰਦੇ? ਹਾਂਜੀ, ਅੱਛਾ, ਤੇ 5-5000 ਆ ਗਿਆ। ਹਾਂਜੀ, 8 ਬੰਦੇ ਆ ਜੀ, 50000 ਰੁਪਈਆ 8 ਦਿਨਾਂ ਦਾ, ਤੇ ਪਾਂਦ ਵੱਖਰੇ ਜਿਹੜੇ ਘਰ ਲੈ ਕੇ ਗਏ। ਕੰਮ ਤਾਂ ਠੀਕ ਹੈ। ਹਾਂਜੀ, ਕੰਮ ਔਖਾ ਕਿੰਨਾ ਕਾ? ਔਖਾ ਬੜਾ ਜੀ। ਪਹਿਲਾਂ ਇਹ ਆ ਇੱਕ ਗੰਨਾ ਜੀ, ਆਹ ਇੱਕ ਗੰਨਾ, ਇਹ ਖਲੋਤਾ, ਇਹਨੂੰ ਵੱਢਿਆ, ਵੱਢ ਕੇ ਚੁੱਕ ਕੇ ਸਿੱਟਿਆ ਜੀ ਇੱਥੇ। ਹੁਣ ਇਹ ਜਦੋਂ ਸਕੀ ਗਿਆ, ਹੁਣ ਇੱਥੋਂ ਇਹ ਫੇਰ ਫੜਿਆ, ਫੇਰ ਟੁੱਕਿਆ, ਟੁੱਕ ਕੇ ਛਿਲ ਕੇ ਇੱਥੇ ਰੱਖਿਆ ਜੀ। ਇੱਥੋਂ ਹੁਣ ਇਹਨੇ ਆਹ ਵੱਜਣਾ, ਵੱਜ ਕੇ ਢੇਰੀ ਲੱਗਣੀ, ਢੇਰੀ ਲੱਗ ਕੇ ਫੇਰ ਟਰਾਲੀ ਤੇ। ਇੱਕ ਗੰਨਾ 6-7 ਵਾਰੀ, ਇੱਕ ਗੰਨਾ ਜੀ 7 ਵਾਰੀ ਗੰਨਾ ਉਹ ਚੁੱਕਣਾ ਜੀ। ਆ ਹਾਂ, 7 ਵਾਰੀ ਹੱਥ ਚ ਲੰਘਣਾ। ਹਾਂਜੀ, ਮਸ਼ੀਨ ਹੈ, ਇਸ ਮਸ਼ੀਨ ਚੋਂ ਟੱਪਣਾ। ਆ ਜਿਹੜੀ ਮਸ਼ੀਨ ਦੇਖ ਰਹੇ ਤੁਸੀਂ, ਹਾਂਜੀ। 7 ਵਾਰੀ ਇਹ ਚੋਂ ਟੱਪਣਾ। ਹਾਂਜੀ, ਅੱਛਾ, ਇਹ ਸੰਦ ਦੱਸੋ ਵੀ ਸੰਦ ਕਿਹੜੇ ਕਿਹੜੇ ਨਾਮ? ਇਹ ਜੀ ਆਹ ਕੋਈ ਆ ਰੂਟੇਵੈਟਰ ਦੀਆਂ ਦਾਤਰੀਆਂ ਜੀ, ਪਿਲਸ਼ੀਆਂ, ਪਿਲਸ਼ੀ ਬਣਾਈ ਹੋਈ ਹੈ? ਪਿਲਸ਼ੀ ਰੂਟੇਵਾਟਰ ਦੀ ਫਾਲੀ ਦੀ? ਫਾਲੇ ਦੀ ਜੀ, ਤੇ ਰੇਤੀ ਦੀ। ਹਾਂਜੀ, ਹਾਂ, ਇਹ ਕੰਮ ਦਿੰਦੀਆਂ ਜੀ। ਇਹ ਆ ਰੇਤੀ ਦੀ। ਇਹ ਰੇਤੀ ਦੀ। ਅੱਛਾ, ਰੇਤੀ ਦੀ ਬਣੀ ਹੋਈ ਹੈ। ਮਜ਼ਬੂਤ ਹੁੰਦੀ ਤੇ ਹਾਂਜੀ। ਟੋਕੀ? ਟੋਕੀ ਆਪਣੇ ਟੋਕੇ ਜਿਹੜੇ ਆ ਪੱਠੇ ਕੁਤਰਨੇ ਵਾਲੇ ਜੀ। ਤੇ ਤੁਸੀਂ ਕੰਮ ਵੰਡੇ ਹੋਏ ਆ? ਹਾਂਜੀ, ਆਪਣੇ ਸਿਆੜ ਵੰਡੇ ਹੋਏ, ਆਪਣਾ ਕੰਮ ਕਰਨਾ। ਜਿਹਨੇ ਪਹਿਲੋਂ ਕਰ ਲਿਆ ਪਹਿਲੋਂ ਜਾ ਸਕਦਾ, ਜਿਹੜਾ ਬਾਅਦ 'ਚ ਰਹਿ ਗਿਆ ਬਾਅਦ 'ਚ ਇੱਥੇ ਆ। ਅੱਛਾ, ਕੋਈ ਨਹੀਂ ਜੀ, ਇੱਕ ਦੂਜੇ ਨਾਲ ਆਪਣਾ ਕਰਨਾ ਜੀ। ਅੱਛਾ, ਦੋ ਸਿਆੜ ਜਿਹੜੇ ਆ 5-5 ਸਿਆੜ ਫਰੀ ਬੰਦੇ ਨੇ ਜੀ ਵੱਢਣੇ ਆ। ਹਾਂਜੀ, 5 ਸਿਆੜ ਵੱਢ ਕੇ ਤੇ ਆਪਣਾ ਛਿਲ ਕੇ ਬੰਨ ਕੇ। ਹਾਂਜੀ, ਭਾਵੇਂ ਘੰਟੇ 'ਚ ਕਰ, ਭਾਵੇਂ ਸਾਰੀ ਦਿਹਾੜੀ 'ਚ ਕਰ ਲਓ। ਨਾ ਵੀ ਕੀਤਾ ਤਾਂ ਵੀ ਉਹ ਬਣਾ ਕਰਕੇ ਜਾਣਾ ਜੀ, ਭਾਵੇਂ ਦਿਨ ਛਿਪ ਗਏ। ਕਿੰਨੇ ਬਾਬਾ ਡੰਗਰ ਰੱਖੇ ਆ? ਨਾ ਜੀ, ਸਾਡੇ ਕੋਲ ਹੈ ਜੀ ਕੋਈ 11-12 ਜੀ, ਛੋਟੇ ਵੱਡੇ। ਮਾਸ਼ਾਅੱਲਾ। ਹਾਂਜੀ, ਅੱਲਾ ਦਾ ਸ਼ੁਕਰ ਆ। ਤੇ ਹੁਣ ਆਪਣਾ ਕੋ ਲਾਏ ਪੱਠਾ ਭੜ ਆਪਣਾ ਵੀ ਲਾਇਆ ਹੈ? ਹਾਂਜੀ, ਲਾਇਆ ਹੋਇਆ। ਹਾਂ, ਤੇ ਕਿਵੇਂ ਨਿਭਰੀ ਆ ਹੁਣ? ਕਿਵੇਂ ਜਿਵੇਂ ਅੱਜ ਕੱਲ ਮਹਿੰਗਾਈ ਦੇ ਹਾਲਾਤ? ਹਾਂਜੀ, ਬਸ ਇੱਥੇ ਆਹ ਮਹਿੰਗਾਈ ਦਾ ਹੁਣ ਤੁਹਾਨੂੰ ਪਤਾ ਹੀ ਆ ਜੀ। ਹੁਣ ਕੰਮ ਔਖਾ ਜੀ। ਔਖਾ ਨਾ? ਹਾਂ,
ਤੁਸੀਂ ਦੇਖਿਆ ਚੰਗਾ ਟਾਈਮ ਸਸਤਾ ਅਸੀਂ ਬੜਾ ਟਾਈਮ ਸੁੱਤੇ ਚੰਗਾ ਵੇਖਿਆ ਜਿਹੜਾ ਹੁਣ ਬਹੁਤ ਔਖਾ ਜੀ। ਹਾਂ ਮਹਿੰਗਾ ਵੀ ਦੇਖ ਲਓ। ਮਹਿੰਗਾ ਵੀ ਬੜਾ ਜੀ, ਮਹਿੰਗਾਈ ਤਾਂ ਉਹੀ ਹੈ ਜੀ। ਉੱਥੇ ਜੋ ਅੱਗੇ ਉਹ ਸੀ ਕਣਕ ਸੀ, ਇਸ ਹਿਸਾਬ ਦੇ ਨਾਲ ਰੁਪਈਆ ਵੀ ਉਹੀ ਹੁੰਦਾ ਸੀਗਾ, ਤੇ ਜੋ ਹੁਣ ਆਹ ਕਣਕ ਵੀ ਰੇਟ ਵਧਿਆ ਤੇ ਉਹੀ ਪੈਸਾ ਵੀ ਜ਼ਿਆਦਾ ਹੈ, ਅਸੀਂ ਬਣ ਗਈ ਜੀ। ਫਿਰ ਸਾਡੇ ਜਿਹੜੇ ਆ ਕੰਮ ਇਵੇਂ ਬਿਜਲੀ, ਹਾਂਜੀ ਪੈਸੇ ਟਾਈਮ ਤੇ ਦੇ ਦਿਓ, ਜ਼ਿਮੀਦਾਰ ਕੋਲ ਪੈਸੇ ਮਿਲ ਜਾਣੇ ਆ ਜੀ। ਜ਼ਿਮੀਦਾਰ ਨੂੰ ਮਿਲਣ ਨਾ ਮਿਲਣ ਤੁਹਾਨੂੰ ਮਿਲ ਜਾਣਾ, ਸਾਨੂੰ ਮਿਲ ਜਾਣੇ ਜੀ, ਕੋਈ ਡਰ ਨਹੀਂ। ਕੋਈ ਡਰ ਨਹੀਂ। ਕਿਉਂਕਿ ਸਾਨੂੰ ਹੁਣ ਜੋ ਸਵੇਰ ਨੂੰ ਇਹ ਨਾ ਦੇਣ, ਜੋ ਪਰਸੋਂ ਟਰਾਲੀ ਗਈ ਜਿਹੜਾ ਅਗਲਾ ਛਿੱਲਣਾ, ਅਸੀਂ ਕੋਈ ਛਿੱਲਣਾ 2 ਥੱਪੇ ਵੱਢੇ, ਦਿਹਾੜੀ ਜਨਾਬ ਵਾਲੀ ਐਵੇਂ ਪੂਰੀ ਕਰਕੇ ਉੱਥੇ ਆ ਬਹਿ ਬੂ ਕੇ ਚਲੇ ਜਾਣਾ। ਸਾਈਂ ਨੇ ਫਸਿਆ ਹੋਣਾ, ਉਹਨੇ ਕਹਿਣਾ ਜੀ ਨਿਕਲੇ ਅਗਲਾ ਜਿਹੜਾ ਵੱਢਿਆ 100 ਕਮਣ ਛਿੱਲ ਦੇਣਾ ਵੀ ਪਿੱਛੋਂ ਇਹ ਸਾਰਾ ਸੁੱਕਦਾ ਪਿਆ ਵਾ, ਤੇ ਹੁਣ ਮੈਂ ਇਹਨਾਂ ਨੂੰ ਨਿਬੇੜਾ ਔਖਾ ਸੌਖਾ ਜਿਵੇਂ ਵੀ ਹੈਗਾ। ਹਾਂ ਹਾਂਜੀ ਫਿਰ ਸੱਚੀਆਂ ਜੀ ਆਪਣੇ ਕੋਲ ਤਾਂ। ਹਾਂ ਚੱਲ ਚੰਗਾ, ਤੁਹਾਡਾ ਕੰਮ ਦਾ ਟਾਈਮ ਕਰੋ ਹੈ, ਧੁੱਪ ਚੜ ਗਈ ਹੈ। ਹਾਂ ਕਿੰਨੇ ਵਜੇ ਆਨੇ ਆ ਤੜਕੇ ਸੱਚ? ਅਸੀਂ ਸਵੇਰੇ ਆਉਂਦੇ ਜੀ 8 ਵਜੇ, 8 ਵਜੇ ਤੱਕ ਨਾਸ਼ਤਾ ਨੂਸ਼ਤਾ ਕਰਕੇ ਫਿਰ ਆਪਣਾ ਇੱਥੇ ਜਿਹੜਾ ਦਿਲ ਕਰਦਾ ਪਹਿਲੋਂ ਆ ਜਾਵੇ, ਨਹੀਂ ਤੇ 8 ਵਜੇ ਦਾ ਟਾਈਮ ਰੱਖਿਆ ਹੋਇਆ ਜੀ। ਜਿਹੜਾ 8 ਵਜੇ ਤੋਂ ਬਾਅਦ ਆਵੇ ਉਹਨੂੰ ਜੇ 2 ਕਿਲੋ ਜਲੇਬੀ ਜੁਰਮਾਨਾ ਜੀ ਉਹਨੂੰ, ਜਿਹੜਾ ਲੇਟ ਆਵੇ। ਹਾਂਜੀ ਜੇ ਸਖਤ ਨਾ ਕਰੀਏ ਤਾਂ ਕੋਈ ਨਹੀਂ, ਬੰਦੇ ਫਿਰ ਵਿੱਚ ਕਿਸੇ ਨੇ ਝੂਠ ਮਾਰਤਾ ਵੀ ਸਾਡੇ ਅੱਜ ਹੋ ਗਿਆ, ਹਰ ਗੱਲ 'ਚ ਹੈ ਜਲੇਬੀ। ਹਾਂਜੀ ਆਹ ਉਹ ਆ ਫਿਰ ਲੱਦਣ ਲੁੱਦਣ ਆ ਵਾਹਵਾ ਚਿਰ ਹੁੰਦੇ, ਸਵੇਰ ਤੇ ਆਏ ਹੁੰਦੇ ਜੀ, ਰੋਟੀ ਭੁੱਖ ਨਹੀਂ, ਸ਼ੁਗਰ ਮੇਲਾ ਹੋ ਜਾਂਦਾ, ਨਾਲੇ ਕੋਈ ਕੰਮ ਕੁ ਬੰਦੇ ਕਰ ਲੱਗ ਜਾਂਦੇ ਜੀ। ਕਮਾਦ ਦੀ ਕੋਈ ਮਿੱਟੀ ਮੁੱਟੀ ਜਿਹੜੀ ਸੰਘ ਜਾਂਦੀ ਹੈ ਨਾ, ਜਲੇਬੀ ਸਾਫ਼ ਕਰ। ਹਾਂ ਸ਼ੂਗਰ ਤਾਂ ਨਹੀਂ ਹੈ? ਹਾਂ ਸ਼ੁਕਰ ਤਾਂ ਹੈਗੀ ਆ ਜੀ, ਪਰ ਕੋਈ ਨਹੀਂ ਜ਼ਿਮੀਂਦਾਰ ਨੂੰ ਕੋਈ ਸ਼ੁਕਰ ਹੋਣੀ, ਉਹ ਕੋਈ ਜਾਣਦਾ। ਹਾਂ ਉਹ ਵੀ ਜਾਣ। ਜਿਹਨੇ ਸਵੇਰ ਤੋਂ ਇੱਥੇ ਚੱਲਣਾ, ਖਾਲਿਆਂ ਤੋਂ ਪਾਣੀ ਪੀਣਾ। ਉੱਥੇ ਘਰ ਧਾਰਾਂ ਧੂਰਾਂ ਚੋ ਕੇ ਹੋਰ ਕੰਮ ਵੀ ਕਰਕੇ ਆਉਂਦੇ। ਹਾਂਜੀ ਮਾਲ ਨੂੰ ਬੰਨ ਪੱਠੇ ਕਰਕੇ, ਹਾਂਜੀ ਫਿਰ ਰੋਟੀ ਰੋਟੀ ਖਾ ਕੇ ਆਪਣਾ ਫਿਰ ਜਿਉਂਦੇ ਵਾਸਤੇ ਰੱਬ ਤੁਹਾਨੂੰ ਸਿਹਤ ਤੰਦਰੁਸਤੀ ਦੇਵੇ, ਰੱਬ ਤੁਹਾਡੀ ਰੋਜ਼ੀ 'ਚ ਬਰਕਤ ਦੇਵੇ। ਤੇ ਕੋਈ ਗੋਡੇ ਗਾਡਿਆਂ ਦਾ ਹਾਲ ਵੀ ਆ ਦੇਖੋ, ਆ ਮੁੜ ਕੇ ਹੁਣ ਜਿਹੜੇ ਕੋਈ ਨਹੀਂ ਬੈਠਾ ਜਾਣਾ। ਗੋਡਿਆਂ ਦਾ ਹਾਂਜੀ ਕੀ ਗੱਲ? ਗੋਡਿਆਂ ਦਰਦ ਕਰਦੇ ਆ ਜੀ, ਹਿੱਲਿਆ ਨਹੀਂ ਜਾਂਦਾ ਹੈਗਾ। ਗੋਡਿਆਂ ਦਾ ਮੈਂ ਸੁਣਿਆ ਵੀ ਹੁਣ ਆ ਗਿਆ ਨਵਾਂ ਕੰਮ, ਵੀ ਇਹ ਪੁਰਾਣੇ ਦੇਵੋ ਨਾਲ 1500 ਰੁਪਈਆ ਲੱਗਣਾ ਤੇ ਨਵੇਂ ਪਾ ਦੇਣੇ। ਤੇ ਫਿਰ ਤੁਸੀਂ ਬਤਾ ਲਓ। ਪੁਰਾਣੇ ਰੱਖ ਲੈਂਦੇ ਆ, ਉਹ ਨਾਲ ਨਵੇਂ ਪਾ ਦਿੰਦੇ। ਲਿਓ ਨਾ ਪਹਿਲੋਂ ਉੱਥੇ ਆ। ਚਲੋ ਠੀਕ ਹੈ, ਪਤਾ ਕਰਦੇ ਗੋਡੇ ਪਾ ਕੇ ਦਿੰਦੇ। ਡਾਚੀ ਦੇ ਪਵਾ ਦੇਣੇ ਤੈਨੂੰ ਖੁੱਲੇ ਗੋਡੇ। ਹਾਂ ਡਾਚੀ ਦੇ ਗੋਡੇ ਆ ਵੀ ਬੰਦਾ ਖੁੱਲਾ ਤੁਰਦਾ ਫਿਰਦਾ। ਇਹ ਜੀ ਕਮਾਲ ਪਹਿਲਾਂ ਟੋਕੀ ਦੇ ਨਾਲ ਵੱਢਿਆ, ਟੋਕੀ ਕਿੱਥੇ ਆ? ਟੋਕੀ ਦੇ ਨਾਲ ਵੱਢ ਕੇ ਨਾ ਤੇ ਐਦਾਂ ਲੰਬਾ ਪੈ ਗਿਆ। ਹੁਣ ਬੰਨ ਤੂੰ, ਹੁਣ ਆ ਬਾਬਾ ਪਿੱਛੇ ਪਾਂਦ ਲਾਈ ਜਾ ਰਿਹਾ, ਗੰਨਾ ਛਿੱਲੀ ਜਾ ਰਿਹਾ, ਛਿੱਲ ਕੇ ਇਦਾਂ ਢੇਰੀ ਲਾਂਦਾ। ਪਿੱਛੋਂ ਮੁੰਡਾ ਆਂਦਾ ਤੇ ਉੱਥੋਂ ਪਾਂਦ ਲੈ ਕੇ ਤੇ ਬੰਨ ਦਿੰਦਾ, ਬੰਨ ਕੇ ਇਦਾਂ ਢੇਰੀ ਲੱਗ ਜੂ, ਮੁੜ ਕੇ ਆਪਣੇ ਪਾਂਦ ਲੈ ਕੇ ਘਰ ਨੂੰ ਚਲੇ ਜਾਣੇ। ਇਹ ਦਾਸਤਾਨ ਆ ਜੀ ਕਮਾਦ ਦੀ। ਦੁਆ ਕਰੋ ਜੀ ਸਾਡੇ ਜਿਹੜੇ ਜ਼ਿਮੀਂਦਾਰ ਆ ਕਮਾਦ ਦੇ, ਰੱਬ ਉਹਨਾਂ ਨੂੰ ਰੋਜ਼ੀ ਦੇਵੇ। ਕੋ ਤਰਸ ਆ ਜਾਵੇ ਮਿੱਲਾਂ ਨੂੰ, ਕੋ ਸਰਕਾਰਾਂ ਨੂੰ, ਹਾਂ ਕੋ ਸਰਕਾਰਾਂ ਨੂੰ ਤਰਸ ਆ ਜਾਵੇ, ਜਿਨ੍ਹਾਂ ਨੇ ਸਾਲ ਡੀਕਿਆ, ਬੜੇ ਖਰਚੇ ਕੀਤੇ। ਅਸੀਂ ਆਪਣੀ ਮਜ਼ਦੂਰੀ ਲੈ ਗਏ, ਹਾਂ ਟਰਾਲੀ ਵਾਲਾ ਆਪਣੀ ਲੈ ਗਿਆ। ਹਾਂ ਉਹ ਜੇ ਉਹਨਾਂ ਦਾ ਗੰਨਾ ਉੱਥੇ ਆਈ, ਭਾਵੇਂ ਮਹੀਨੇ ਨੂੰ ਉਹਨਾਂ ਨੂੰ ਮਿਲਦੇ, ਭਾਵੇਂ 15 ਦੇ, ਭਾਵੇਂ 6 ਮਹੀਨਿਆਂ ਦੇ, ਭਾਵੇਂ ਸਾਲ ਨੂੰ, ਉਹ ਚਾਰੇ ਉੱਥੇ ਦੇ ਉੱਥੇ ਹੀ ਆ। ਉਹ ਠੱਗੀਆਂ ਨਾ ਮਾਰਨ, ਹੋਰ ਕੀ ਕਰਨ ਜੀ। ਉਹ ਆ ਗੱਲ ਸਮਝ ਆਈ ਤੁਹਾਨੂੰ? ਉਹ ਠੱਗੀਆਂ ਨਾ ਮਾਰਨ ਤੇਰੇ ਮੇਰੇ ਨਾਲ, ਉਹ ਕੀ ਕਰਨਗੇ? ਹਾਂ ਸਾਲ ਤਾਂ ਹੋ ਗਿਆ ਹੁਣ, ਪਿਛਲੇ ਸਾਲ ਦੇ ਹਜੇ ਪੈਸੇ ਖਲੋਤੇ ਗੰਨਿਆਂ ਦੇ ਮੇਰੇ। ਆਏ ਆ ਰੋਣਾ। ਹਾਂਜੀ ਜ਼ਿਮੀਦਾਰ ਬਾਬਾ ਕਹਿ ਰਿਹਾ ਵੀ ਨਗਦ ਦੇ ਰਿਹਾ ਅੱਗੇ। ਟੂਬਲ ਜਿਹੜੇ ਤੋਂ ਪਾਣੀ ਲਾਇਆ ਉਹਦੇ ਨਗਦ ਪੈਸੇ ਆ, ਪਾਣੀ ਮੁੱਲ ਲਿਆ ਨਗਦ ਪੈਸੇ, ਖਾਦ ਲਈ ਆ ਮੁੱਲ ਨਗਦ, ਸਪਰੇਅ ਲਈ ਆ ਨਗਦ, ਬੀਜ ਕਿਤੋਂ ਲਿਆ ਸੀ ਨਗਦ, ਲੇਬਰ ਲਾਈ ਆ ਨਗਦ, ਹੈ ਕਿਸੇ ਨੇ ਹਲ ਵਾਏ ਉਹਨੂੰ ਨਗਦ ਦਿੱਤੇ ਆ। ਸਾਰਿਆਂ ਨੂੰ ਨਗਦ ਦੇ ਕੇ ਜਦੋਂ ਉਹਦੀ ਫਸਲ ਮਿੱਲ 'ਚ ਜਾਂਦੀ ਆ ਤੇ ਮਿੱਲ ਉਹਨੂੰ ਨਗਦ ਨਹੀਂ ਦਿੰਦੀ, ਉਧਾਰ ਕਰ ਲੈਂਦੀ। ਐਸੇ ਹਾਂਜੀ ਵਾਕਫ ਹੀ ਨਹੀਂ ਵਾਕਫ 3 ਸਾਲ ਹੋ ਗਏ ਜੀ, ਪੇਮਟਾਂ ਖਲੋਤੀਆਂ 3 ਸਾਲਾਂ ਦੀਆਂ। ਹੈ ਇਸ ਮੁਲਕ ਦੇ ਵਿੱਚ ਕਵਾਲੀ ਵਾਰਸ ਕਿਸਾਨ ਇਦਾਂ ਰੁਲਿਆ। ਹੁਣ ਕੀ ਕੀਤਾ, ਆਪਣੀ ਮਰਜ਼ੀ ਨਾਲ 400 ਰੁਪਈਆ ਰੇਟ ਦੇ ਦਿੱਤਾ ਮਿੱਲਾਂ ਨੇ, ਕੋਈ ਪੁੱਛਣ ਦੱਸਣ ਵਾਲਾ ਨਹੀਂ। ਜੇ ਦੌਰ ਦੇ ਹਿਸਾਬ ਨਾਲ ਦੇਖੀਏ ਨਾ ਤੇ ਗੰਨੇ ਦਾ ਰੇਟ 800 ਰੁਪਈਆ ਬਣਦਾ, ਤੇ ਇਹਨਾਂ ਜ਼ਾਲਮਾਂ ਨੇ 400 ਰੁਪਈਆ ਕੀਤਾ। 400 ਵੀ ਕੋਈ ਨਹੀਂ ਮਿਲਦਾ ਜੀ, ਫਿਰ ਉਹਨੂੰ ਕਾਟ ਲੱਗਣੀ ਆ। ਹਾਂ ਆਪ ਨੂੰ ਇਹਨਾਂ ਨੂੰ ਆਪਣੀ ਮਰਜ਼ੀ ਦੀ ਕਾਟ ਲਾਉਂਦੇ। ਜਿੱਦਾਂ ਮਰਜ਼ੀ ਹੁਸ਼ਿਆਰ ਬੰਦਾ ਥੱਲੇ ਜਿਹੜਾ ਗੱਡੀ ਦੇ ਥੱਲੇ ਪੈਰ ਰੱਖੇ, ਜਨਾ ਉਹਨੇ ਕੰਪਿਊਟਰ ਨੇ ਪੂੰ ਕਰ ਦੇਣਾ, ਚੱਲ ਵੀ ਟੋਰ ਹੈਗਾ ਪਿੱਛੋਂ ਆ ਗਈ ਆ ਗਈ, ਉਹਨੂੰ ਵੇਖਣ ਹੀ ਨਹੀਂ ਦੇਣਾ।
ਭਾਵੇਂ 100 ਮਣ ਮਾਰ ਲੈ ਭਾਵੇਂ 70 100 ਮਣ ਦੀ ਤਾਂ ਕਾਟ ਐਵੇਂ ਮਾਰਦੇ ਟਰਾਲੀ ਨੂੰ। ਹਾਂਜੀ ਫਿਰ ਕਹਿੰਦੇ ਵੈਰਾਈਟੀ ਹੈ ਨਹੀਂ, ਵੈਰਾਈਟੀ ਹੈ ਨਹੀਂ। ਰੇਟ ਕਿੰਨੇ ਕੱਢੀ ਆ? ਹਾਂ ਕੱਢੀ ਕਿਨੇ? ਉਹਨਾਂ ਨੇ ਕੱਢੀ ਆ। ਹਾਂ ਵੈਰਾਈਟੀ ਜ਼ਿਮੀਂਦਾਰਾਂ ਨੇ ਕੱਢੀ, ਆਪਣੇ ਘਰੋਂ ਪਿਓਨ ਕੀਤਾ ਜੀ, ਆਪਣੇ ਘਰੋਂ ਬੀਜ ਬਣਾਇਆ ਜੀ ਇਹ। ਹਾਂ ਅਸੀਂ ਆਪਣੇ ਘਰੋਂ ਬਣਾਇਆ, ਹਾਂ ਇਹ ਤੁਸੀਂ ਦਿੱਤੀਆਂ ਵੈਰਾਈਟੀਆਂ ਤੇ ਅਸੀਂ ਲਾਈਆਂ। ਹਾਂਜੀ ਐਡਾ ਜ਼ੁਲਮ ਹੋਇਆ। ਹਾਂ। ਆਪਣੀ ਨਾ ਜੀ ਸ਼ੂਗਰ ਮਿੱਲਾਂ ਦੀ ਆਪਣੀ ਖੰਡ ਨਾ ਪੈਸੇ ਥੋੜੇ ਬਚ ਰਹੇ ਸੀ, ਇਹਨਾਂ ਨੇ ਕੀਤਾ ਕੀ ਵੀ ਆਪਣੀ ਖੰਡ ਨੂੰ ਗੇੜਾ ਦਵਾ ਕੇ ਨਾ ਬਾਹਰਲੇ ਮੁਲਕ ਵੱਲੋਂ ਉਹ ਮਹਿੰਗੀ ਕਰ ਲਿਆਂਦੀ। ਸਾਡਾ ਕਮਾਲ ਨੂੰ ਵੀ ਦੱਸੋ ਕਿੱਥੋਂ ਗੇੜਾ ਕਢਾ ਕੇ ਲਿਆਈਏ ਵੀ 800 ਰੁਪਏ ਮਣ ਹੋ ਜਾਵੇ। ਤੁਹਾਡੇ ਕੋਲ ਤਾਂ ਆਪਣੀ ਫਸਲ ਦੇ ਹੱਲ ਹੈ, ਸਾਡੀ ਫਸਲ ਦਾ ਵੀ ਕੋਈ ਹੱਲ ਕਰੋ ਹੈ। ਠੇਕੇ ਵਾਲੇ ਜਿਹੜੇ ਆ ਜੀ, ਹਾਂਜੀ ਠੇਕੇ ਵਾਲੇ ਉੱਥੇ ਜਾਂਦੇ ਆ। ਹਾਂ ਠੇਕੇ ਵਾਲੇ, ਠੇਕੇ ਤਾਂ ਚੜੀ ਜਾਂਦੇ। ਜਿਹੜੇ ਮੈਂਬਰ ਬਣਾਏ ਸੀ ਸਾਡੇ ਆਵਾਮ ਦੇ, ਉਹਨਾਂ ਨੇ ਉੱਥੇ ਬਹਿ ਕੇ ਆਪਣੀਆਂ ਤਨਖਾਹਾਂ ਵਧਾ ਲਈਆਂ। ਕਹਿੰਦੇ ਜੀ ਮਹਿੰਗਾਈ ਬੜਾ ਤੇ ਖਰਚਾ ਪੂਰਾ ਨਹੀਂ ਹੁੰਦਾ। ਉਹਨਾਂ ਨੇ ਤਨਖਾਹਾਂ ਆਪਣੀਆਂ ਦੁੱਗਣੀਆਂ ਕਰ ਲਈਆਂ। ਆ ਜਾ ਕੇ ਜੇ ਨਹੀਂ ਪੁੱਛਿਆ ਤੇ ਆਵਾਮ ਨੂੰ ਨਹੀਂ ਕਿਸੇ ਨੇ ਪੁੱਛਿਆ ਹੈ। ਉਹ ਕਣਕ ਤਾਂ ਕਮਾਲ, 2 ਹੀ ਫਸਲਾਂ ਛਮਾਈ ਦੀਆਂ। ਕਣਕ ਦੀ ਉਹ ਕਹਿੰਦੇ ਅਸੀਂ ਰੋਟੀ ਸਸਤੀ ਦੇਣੀ ਆ ਮਜ਼ਦੂਰ ਨੂੰ, ਉਹ ਵੀ ਅਸੀਂ ਦੇਣੀ। ਇਹ ਰਿਆਸਤ ਦਾ ਕੰਮ ਆ, ਇਹ ਸਰਕਾਰ ਦਾ ਕੰਮ ਆ। ਸਾਡੇ ਕੋਲ ਲੈ ਲੈਣੀ ਆ ਜੀ ਹਾਂ ਸਸਤੀ, ਫੇਰ ਉਹ ਪੰਜੀ ਆਪੇ ਦੇਣੀ ਉਹਨਾਂ ਨੂੰ। ਹਾਂ ਸਾਡੇ ਕੋਲ ਸਸਤੀ ਲੈ ਕੇ। ਹੁਣ 2200 ਨੂੰ ਕਣਕ ਹੁਣ 4000 ਨੂੰ ਆਵਣ, ਤੇ ਹੁਣ 4 ਹੁਣ ਲੱਭਦੀ ਨਹੀਂ। ਸਾਡੇ ਕੋਲ ਹੈ ਨਹੀਂ। ਹੁਣ ਸਾਡੇ ਕੋਲ ਹੈ ਨਹੀਂ ਨਾ, ਹੁਣ ਵਧਣੀ। ਅੱਲਾ ਜਾਣੇ ਉਹ ਕੀ ਹਵਾ ਲੱਗਦੀ ਹੈ ਗਾਂ ਜਾ ਕੇ ਵੀ ਸ਼ਾਇਦ ਆ ਰੇਟ ਚੜ ਜਾਂਦਾ, ਜਿੱਦਾਂ ਇਹਨਾਂ ਦੀ ਖੰਡ ਮਹਿੰਗੀ ਵਿਕਦੀ। ਹਾਂ ਬਾਂਧ ਬੰਨਣ ਵਾਸਤੇ ਰਸਤਾ ਜਿਹਾ ਵੀ ਬਣਾਉਂਦੇ ਆ ਨਾ। ਇਹ ਆਪਣਾ ਆਪ ਬਣਾਇਆ। ਹਾਂਜੀ ਕਿੰਨਾ ਕੁ ਰਹਿ ਗਿਆ ਮੁੰਡਿਆ ਤੇਰਾ ਕੰਮ? ਚੌਧਰੀ ਦੱਸ ਬਈ, ਕਿੰਨਾ ਕੁ ਰਹਿ ਗਿਆ ਕੰਮ? ਬਸ ਕੰਨੇ ਬੰਨਣ ਵਾਲੇ ਰਹਿ ਗਏ ਬਈ। ਜਿਉਂਦਾ ਵਸਦਾ ਰਹਿ, ਜਿਉਂਦਾ ਵਸਦਾ ਰਹਿ। ਲੈ 12 ਵੱਜਣ ਲੱਗੇ ਆ ਤੇ ਕੰਮ ਨਿਬੇੜੀ ਖੜੇ ਮੁੰਡੇ, ਜਵਾਨ ਮੁੰਡੇ ਆ ਮਾਸ਼ਾਅੱਲਾ। ਚਲ ਤਕੜੇ ਆ। ਹਾਂ ਤੁਸੀਂ ਤਾਂ ਮੈਨੂੰ ਲੱਗਦਾ ਬੰਨ ਲਏ ਆਪਣੇ ਪਾਂਦ। ਹਾਂਜੀ ਨਿਬੜ ਗਿਆ ਜੀ। ਅੱਛਾ ਹੁਣ ਚੱਲੇ ਆ। ਹਾਂ ਚਲ ਛੁੱਟੀ ਹੋ ਗਈ ਹੁਣ ਹੈ ਜੀ। ਇਹ ਸਾਰਿਆਂ ਨੂੰ ਹਰਾਤਾ ਤੁਸੀਂ, ਪਹਿਲੇ ਨੰਬਰ ਤੇ ਜਾ ਰਹੇ। ਹਾਂਜੀ ਪਹਿਲਾ ਨੰਬਰ ਉਹ ਮੁੰਡਾ ਕੌਣ? ਵਾਲਦ ਸਾਹਿਬ। ਅੱਛਾ ਤੁਹਾਡੇ ਅੱਬਾ ਜੀ। अस्सलाम वालेकुम। ਵਾਲੇਕੁਮ ਅਸਲਾਮ ਜੀ। ਕੀ ਹਾਲ ਆ ਜੀ? ਦੁਆਵਾਂ ਜੀ। ਕੀ ਕਰ ਰਹੇ ਹੋ ਤੁਸੀਂ? ਥੱਕੇ ਪਿਆ ਦਮੀ ਦਾ ਵਗਾ ਵਗਾ ਕੇ ਦਾਤਰੀ ਤੇ ਹੁਣ ਕਮਾ ਅੱਗ ਦਰੂਆਂ ਉੱਕੇ ਤੇ ਮੁੜ ਘਰ ਜਾਂਦੇ ਆ ਅੱਗ ਲੱਦ ਕੇ। ਇੰਨੀ ਅੱਗ ਹੁੱਕੇ ਤੇ ਉਹ ਇਹ ਥੋੜੀ ਚੁਗਲ ਤੇ ਪਾਣੀ। ਹਾਂਜੀ ਆ ਤਵਾਕੂ ਨਵਾਂ ਕੋਈ ਨਹੀਂ ਲਿਆਂਦਾ, ਅੱਜ ਭੁੱਲ ਗਿਆ ਤੇ ਮੈਂ ਕਿਹਾ ਚਲੋ ਕੋਈ ਸ਼ੈਤਾਨ ਦਫਾ ਹੋ ਜਾਸੀ। ਇਹ ਨਾ ਜੀ ਸਾਡੇ ਫਿਰ ਇਦਾਂ ਇਹ ਤਰਲਿਆਂ ਤੇ ਕੰਮ ਵੀ ਚੱਲਦਾ। ਆ ਤਰਲੇ ਤਰਲੇ ਖੇਤਾਂ 'ਚ ਹੁੰਦੇ ਆ ਨਾ ਤਰਲਿਆਂ ਦੇ। ਉਹ ਉਸੇ ਤੇ ਗੋਲ ਤੇ ਹਾਂਜੀ ਗੋਲ ਤੇ ਅਗਲੇ ਸਵੇਰ ਵਾਲੇ ਗੋਲ ਦੇ ਉੱਤੇ ਨਾ ਹਾਂਜੀ। ਇੰਨੀ ਕਾਗ ਦਿਖਾ ਕੇ ਤੇ ਧੂਆਂ ਕਹਿੰਦਾ ਵੀ ਜਿੰਨ ਜੁਨ ਭੱਜ। ਆਰੇ ਲੱਗਣਾ। ਆਰੇ ਲੱਗ ਜਾਵਾਂ ਯਾਰ। ਉਹ ਤੁਸੀਂ ਗੱਲ ਕਰ ਰਹੇ ਸੀ ਜੀ ਮਹਿੰਗਾਈ ਦੀ, ਹੁਣ ਵੇ ਦੱਸੋ ਵੀ ਖਾਦ DAP 15,000 ਤੇ ਸੋਨਾ ਯੂਰੀਆ 4300 ਹਾਏ ਤੇ ਕਮਾਦ ਦਾ ਰੇਟ 400 ਤੇ ਦਿਨ ਦੇ ਪਿਛਲੇ ਸਾਲ ਵਾਲੇ ਵੀ ਕੋਈ ਨਹੀਂ ਹਾਂ ਕੋਈ ਨਹੀਂ। ਹੈ। ਜ਼ਿਮੀਦਾਰਾਂ ਦੀ ਹਾਲ ਹੈ। ਉਹ ਦਮੀ ਦਾ ਵੜਾ ਚ ਆ ਗਿਆ ਜੀ, ਛੇਤੀ ਕਰੋ ਟਰਾਲੀ ਤੇ ਦਾਓ ਤੇ ਮੈਂ ਕਿਹਾ ਛਿੱਲੜ ਮਿੱਲਾ ਰੱਖੇ ਯਾਰ, ਅਸੀਂ ਕਿਹੜਾ ਚੱਲੇ ਮਿਲ ਪੱਟ ਕੇ ਹੈ। ਚਸ ਨਾਲ ਦੀ ਗੱਲ ਕੀਤੀ ਦੀ। ਹਾਏ ਹਾਏ ਮੈਂ ਕਿਹਾ ਸੁਬਾ ਲੱਦਾਂਗੇ ਕਾਲ ਤੈਨੂੰ, ਹੁਣ ਸਾਨੂੰ ਤਾਂ ਹੈਗਾ ਦੇਣਾ ਦਿੱਤਾ ਇਹਨੂੰ ਹੈ, ਦਿਸਾਂ ਦਿੱਤਾ ਇਹਨੂੰ, ਪਰ ਹੁਣ ਕੀ ਕਰੀਏ, ਅਸੀਂ ਫਸੇ ਮਾਰ ਖਾ ਰਹੇ ਹਾਂ। ਖਾ ਰਹੇ ਖਾ ਅਸੀਂ ਫਸੇ ਮਾਰ ਖਾ ਰਹੇ ਹਾਂ, ਜ਼ਿਮੀਦਾਰ ਫਸਿਆ ਮਾਰ ਖਾ ਰਹੇ ਦੱਸਿਆ ਜੀ। ਹਾਂਜੀ। ਹੁਣ ਇਹ ਪੂਰੇ ਇਸ ਮੋਗੇ ਦੇ ਉੱਤੇ ਸਾਰਾ ਟੋਟਲ ਪਾਣੀ ਬਿਜਲੀ ਦਾ ਲੱਗਦਾ। ਅੱਛਾ ਹਾਂਜੀ 1000 ਰੁਪਏ 1200 ਨੂੰ ਘੰਟਾ, 1000-1200 ਨੂੰ ਘੰਟਾ ਲੱਗਦਾ ਟੋਟਲ ਹਾਂ। ਇਸ ਮੋਗੇ ਦਾ। ਅਗਲੀ ਸਾਰੀ ਸ਼ਾਖ ਨੂੰ ਇਹ ਟੂਵਲ ਦਾ ਕਿ ਨਹਿਰ ਦਾ? ਨਹੀਂ ਜੀ ਨਹਿਰੀ ਨਹੀਂ ਲੱਗਦਾ, ਟੂਵਲ ਦਾ ਬਿਜਲੀ ਦਾ। ਹਾਏ ਹਾਏ। ਹਾਂਜੀ ਆ ਪੀਰਾਂ ਵਾਲੀ ਬਿਜਲੀ ਜਿੱਥੇ ਤੁਸੀਂ ਹੋ ਕੇ ਮੁੜੇ ਨੇ, ਹਾਂ ਹਾਂ ਉੱਥੇ ਹੋਰ ਬਿਜਲੀ ਖਲੋਤੀ ਹੈ ਤੇ ਰਾਹ ਦੇ, ਬਲਕਿ ਇੱਥੋਂ ਕਮਰਾ ਦਿਸਦਾ ਪਿਆ ਤੇ ਉਹਦਾ ਪਾਣੀ ਸਾਰੀਆਂ ਫਸਲਾਂ ਨੂੰ ਉਹ ਲੱਗਦਾ ਜੀ। ਤੇ ਹਾਲਾਤ ਵੇਖ ਲਾ। ਹਾਂ। ਦੇਖੋ ਜੀ ਹਰ ਸ਼ਾਮ ਨੇ ਇੱਥੇ ਹੀ ਟੋਪੀ ਦਾ ਬਣਾਇਆ ਡੱਫਾ, ਇਦਾਂ ਡੱਕੇ ਨਾ ਪਾ ਕੇ, ਨਾ ਚਿਮਟੇ ਦੀ ਲੋੜ ਨਾ ਕਿਸੇ ਸ਼ੈ ਦੀ। ਕਹਿੰਦੇ ਨੇ ਵੀ ਉਹ ਕੀ ਆ, ਜ਼ਰੂਰਤ ਹੈ ਕਿ ਲੋੜ ਦੀ ਮਾਂ ਆ, ਲੋੜ ਜ਼ਰੂਰਤ ਦੀ ਮਾਂ ਆ, ਲੋੜ ਆਜ਼ਾਦ ਦੀ ਮਾਂ, ਲੋੜ ਆਜ਼ਾਦ ਦੀ ਮਾਂ। ਹਾਏ ਹਾਏ। ਹਰ ਸ਼ੈ ਸੁਣਦੀ ਏ, ਕੋਈ ਚੀਜ਼ ਵੀ ਹੈ ਨਾ ਉਹ ਸੋਹਣੀ ਲੱਗਦੀ ਹੈ ਆਪਣੇ ਹਿਸਾਬ ਕਿਤਾਬ ਨਾਲ।
ਉਹ ਕੀ ਲਿਖਿਆ ਸ਼ਾਇਰ ਕਿ ਪੀਰਾਂ ਬਾਜ ਮੁਰੀਦ ਨਾ ਸੁਣਦੇ ਜਿਵੇਂ ਥੰਮਾ ਬਾਜ ਨਾ ਕੜੀਆਂ ਖਾਮਦ ਬਾਜ ਨਾ ਸੌਂਦੀਆਂ ਨਾਰੀ ਬਾਵੇਂ ਹੁੰਨੀ ਹੂਰਾਂ ਪਰੀਆਂ ਪੁੱਤਰਾਂ ਬਾਜ ਨਾ ਸੌਂਦੀਆਂ ਮਾਵਾਂ ਬਾਵੇਂ ਹੁੰਨੀ ਦੌਲਤ ਭਰੀਆਂ ਬਾਈਆਂ ਬਾਜ ਨਾ ਸੌਂਦੀਆਂ ਬਹਿਣਾ ਨਿਤ ਰਾਹ ਵੇ ਤਕੇਂਦੀਆਂ ਖੜੀਆਂ ਹੈਂ ਇਹ ਹਰ ਸ਼ੈ ਸੁਣਦੀ ਹੈ ਹਿਸਾਬ ਕਿਤਾਬ ਦਾ ਵਾਹ ਬਈ ਹੈਂ ਹੁਣ ਇੱਥੇ ਚੰਗਾ ਤੰਬਾਕੂ ਹੁੰਦਾ ਅੱਗ ਸੋਹਣੀ ਬਾਲੀ ਹੁੰਦੀ ਹੁੱਕਾ ਠਾਠ ਦਾ ਧਰਿਆ ਹੁੰਦਾ ਤੇ ਸ਼ਾਮ ਤੀ ਮੁੜੋ ਉਹ ਹੁੰਦਾ ਵਿਹਲੇ ਬੰਦੇ ਦਾ ਕੰਮ ਸਾਡਾ ਮਜ਼ਦੂਰਾਂ ਦਾ ਕੀ ਹੈ ਵੀ ਇੱਥੋਂ ਸਰੀ ਰੱਖੀ ਗੋਲ ਤੇ ਸੂਟਾ ਮਾਰਿਆ ਚੱਲ ਬਈ ਮੁੜ ਸ਼ੁਰੂ ਹੋ ਜਾਣਾ ਵੇ ਜਾ ਕੇ ਪੱਠਿਆਂ ਨੂੰ ਸਹੀ ਗੱਲ ਹੈ ਜਦੋਂ ਬੰਦਾ ਵਿਹਲਾ ਹੋਵੇ ਦਾਰੇ ਚ ਹੋਵੇ ਨਾ ਹਾਂਜੀ ਉੱਥੇ ਫਿਰ ਠਾਠ ਨਾ ਧਰਿੰਦੇ ਆ ਇੱਥੇ ਫਿਰ ਫਸਲ ਦੇ ਵਿੱਚ ਕੰਮ ਇੱਥੇ ਤਾਂ ਬੁੱਤਾ ਹੀ ਲਾਵਣ ਵਾਲੀ ਗੱਲ ਹੈ ਚਲੋ ਜੀ ਅਸੀਂ ਤੁਹਾਨੂੰ ਅੱਜ ਸੈਰ ਕਰਾਈ ਹੈ ਕਮਾਦ ਦੀ ਮੈਂ ਕਿਹਾ ਜੀ ਤੁਹਾਨੂੰ ਦੱਸ ਦਈਏ ਵੀ ਸਾਡੀ ਇੱਕ ਫਸਲ ਆ ਗਈ ਆ ਦੁਆ ਕਰਿਓ ਵੀ ਰੱਬ ਦੀ ਜ਼ਾਤ ਇਹਨੂੰ ਰੋਲਣ ਤੋਂ ਬਚਾ ਲਵੇ ਇੱਕ ਵਾਰੀ ਤਾਂ ਹਾਲਾਤ ਦੀਦੇ ਨਹੀਂ ਮਾੜੇ ਹਾਲਾਤ ਦਿੰਦੇ ਆ ਵੀ ਕਿਵੇਂ 400 ਰੁਪਈਆ ਯਾਰ ਤੁਸੀਂ ਆਪ ਦੱਸੋ ਵੀ ਕੋਈ ਗੱਲ ਆ ਕਰਨ ਦੀ ਤੇ ਪੈਸੇ ਮੋੜ ਕੋਈ ਨਾ ਦੇਣੇ ਪੈਸੇ ਮੋੜ ਕੋਈ ਨਹੀਂ ਦੁਆ ਕਰਿਓ ਜੀ ਰੱਬ ਦੀ ਜ਼ਾਤ ਸਾਡੇ ਕਿਸਾਨਾਂ ਤੇ ਖੈਰ ਕਰੇ ਹਾਂਜੀ ਤੇ ਆਮੀਨ ਜੇ ਇਹੀ ਰੇਟ ਰਵੇ ਤੇ ਰੱਬ ਫਿਰ ਇਹਦੇ 'ਚ ਹੀ ਐਸੀ ਬਰਕਤ ਪਾ ਦੇਵੇ ਵੀ ਸਾਡੇ ਕਿਸਾਨ ਰਾਜੀ ਖੁਸ਼ਹਾਲ ਹੋ ਜਾਵੇ ਹਾਂਜੀ ਚੰਗਾ ਦਬ ਲਓ ਬੜੇ अस्सलाम वालेकुम ਸਿਆਣੇ ਕਹਿੰਦੇ ਵੀ ਬਾਗ ਖਿੜਿਆ ਕਿਸਮਤ ਵਾਲਾ ਦੇਖਦਾ ਵੀ ਬੰਦਾ ਲਾਂਦਾ ਕੋ ਬੂਟਾ ਲਾਵੇ ਕੋ ਸਬਜ਼ੀ ਕੋ ਫਸਲ ਬਾੜੀ ਤੇ ਬੜੇ ਚਾਅ ਨਾਲ ਸਾਂਭਦਾ ਤੇ ਜਦੋਂ ਤਿਆਰ ਹੋਵੇ ਨਾ ਇਹ ਨਸੀਬਾਂ ਦੀ ਗੱਲ ਆ ਵੀ ਉਹ ਤੁਸੀਂ ਖਾਣੀ ਹੈ ਜਾਂ ਨਹੀਂ ਖਾਣੀ ਅਸੀਂ ਤੁਹਾਨੂੰ ਦਿਖਾਇਆ ਸੀ ਸਬਜ਼ੀ ਲਾਂਦੇ ਇਹ ਖੈਰ ਲਾਂਦੇ ਨਹੀਂ ਸੀ ਦਿਖਾਇਆ ਉਹ ਜਿਹੜੀ ਲਾਂਦਿਆਂ ਦਿਖਾਇਆ ਸੀ ਉਹ ਵੱਖਰੇ ਆ ਇਹ ਅਸੀਂ ਇੱਥੇ ਘਰ ਦੇ ਲਾਗੇ ਥੋਮ ਲਾਇਆ ਵੀ ਜਦੋਂ ਦਿਲ ਕਰੇ ਆ ਕੇ ਗੁੱਡਣ ਲੱਗ ਜਾਈਦਾ ਆ ਹੁਣ ਆ ਘੰਟੇ ਦੇ ਵਿੱਚ ਗੁੱਡਿਆ ਮੈਂ ਆ ਖੱਤਾ ਥੋੜਾ ਜਿਹਾ ਰਹਿ ਗਿਆ ਅੱਗੋਂ ਮੱਥਾ ਤੇ ਕਿਸੇ ਘਰ ਦੇ ਨੇੜੇ ਹੋਵੇ ਨਾ ਤਾਂ ਲਿਆ ਕੇ ਸਵਾਹ ਸਿੱਟ ਦਈਦੀ ਹੈ ਇਹਦੇ ਵਿੱਚ ਥੋਮ ਚੰਗਾ ਹੋ ਜਾਂਦਾ ਲੈ ਹੁਣ ਆਹ ਲਾਏ ਆ ਮੈਂ ਤੁਹਾਨੂੰ ਦਿਖਾਣਾ ਆ ਕਿੰਨੇ ਦਿਨ ਹੋ ਗਏ ਹੁਣ 20 ਦਿਨ ਹੋ ਗਏ ਹੁਣ ਲੱਗਿਆ ਤੇ ਲੈ ਆ ਗੋਂਗਲੂ ਦੇਖ ਖਾਣ ਜੋਗੇ ਹੋ ਗਏ ਆ ਦੁਪਹਿਰ ਨੂੰ ਨਾ ਆਪਣਾ ਧੋਈ ਦੇ 2 ਗੋਂਗਲੂ 1 ਮੂਲੀ 1 ਅੱਧੀ ਗਾਜਰ ਖਾ ਕੇ ਚੱਲ ਗੁਜ਼ਾਰਾ ਹੋ ਜਾਂਦਾ ਇਹ ਪਹਿਲਾਂ ਦੇ ਲੱਗੇ ਸੀਗੇ ਉਹ ਮੇਥੀ ਆ ਥੋੜੀ ਉਹ ਗਾਜਰਾਂ ਉਹ ਹਜੇ ਨਿੱਕੀਆਂ ਤੇ ਐਦਾਂ ਥੋਮ ਲੱਗਾ ਅਸੀਂ 2-3 ਥਾਂ ਤੇ ਲਾਏ ਮੈਂ ਕਹਿੰਦਾ ਵੀ ਜਿੱਥੇ ਵੀ ਥਾਂ ਦੇਖੀ ਆ ਨਾ ਵੀ ਪਈ ਆ ਵਾਧੂ ਆ ਵੀ ਇਹ ਹੋਰ ਕੋਈ ਫਸਲ ਬਾੜੀ ਦੇ ਕੰਮ ਨਹੀਂ ਤੇ ਉੱਥੇ ਹੀ ਅਸੀਂ ਸਬਜ਼ੀ ਲਾਤੀ ਹੁਣ ਇੰਨੀ ਕੁ ਥਾਂ ਅਸੀਂ ਰੱਖੀ ਨਾ ਛਲੀਆਂ ਸੁਕਾਉਣ ਨੂੰ ਆ ਛਲੀਆਂ ਸੋਕਰੀਆਂ ਤੇ ਇੰਨੀ ਕੁ ਥਾਂ ਬਚੀ ਸੀਗੀ ਇੱਥੇ ਅਸੀਂ ਸਬਜ਼ੀ ਲਾਤੀ ਜਿੱਥੇ ਵੀ ਥਾਂ ਲੱਭੇ ਮੈਂ ਜ਼ਿਮੀਂਦਾਰਾਂ ਨੂੰ ਇਹੀ ਤਾਂ ਗੱਲ ਕਰਦਾ ਹੁੰਦਾ ਵੀ ਜਿੱਥੇ ਵੀ ਥਾਂ ਬਚੇ ਨਾ ਤੁਹਾਡੇ ਕੋਲ ਚਾਹੇ ਮਰਲਾ ਬਚੇ ਚਾਹੇ 2 ਮਰਲੇ ਉੱਥੇ ਸਬਜ਼ੀ ਜ਼ਰੂਰ ਲਾਓ ਉਹਨੂੰ ਵਿਹਲੀ ਨਾ ਛੱਡੋ ਮੈਂ ਹੁਣ ਤੁਹਾਨੂੰ ਦਿਖਾ ਦਿੰਦਾ ਚਲੋ ਇੰਨਾ ਕੁ ਰਹਿ ਗਿਆ ਖੱਤਾ ਇਹ ਮੈਂ ਆ ਕੇ ਗੁੜਦਾ ਤੁਹਾਨੂੰ ਮੈਂ ਉੱਧਰਲੀ ਸਬਜ਼ੀ ਦਿਖਾਣਾ ਜਿਹੜੀ ਉੱਧਰ ਮੈਂ ਤੁਹਾਨੂੰ ਲਾਂਦਿਆਂ ਨਾਲ ਦਿਖਾਈ ਸੀ ਕਿੰਨੇ ਕੁ ਦਿਨ ਹੋਏ ਆ ਤੇ ਉਹ ਅੱਲਾ ਨੇ ਚਾਹਿਆ ਤਿਆਰ ਹੋ ਗਈ ਆ ਜਾਓ ਦਿਖਾਣਾ ਤੁਹਾਨੂੰ ਇੱਥੇ ਤੁਸੀਂ ਬਟਨ ਦਬ ਲਓ ਉੱਥੇ ਜਾ ਕੇ ਚਲਾਣੇ ਅਸੀਂ ਆ ਗਏ ਆ ਜੀ ਉਸੇ ਥਾਂ ਦੇ ਉੱਤੇ ਜਿੱਥੇ ਉਦਣ ਉੱਥੇ ਬਹਿ ਕੇ ਛਲੀਆਂ ਭੁੰਨੀਆਂ ਸੀ ਤੇ ਆਹ ਸਬਜ਼ੀ ਲਾਈ ਸੀ ਆ ਦੇਖੋ ਵੀ ਆਹ ਬੂਟੇ ਲੱਗੇ ਆ ਚਕੰਦਰ ਦੇ ਆ ਰੱਤੇ ਲਾਲ ਆ ਬੂਟਾ ਦਿਖਾਓ ਜੀ ਲਾਲ ਤੇ ਇਹ ਜ਼ਿਮੀਂਦਾਰ ਜੀ ਚਕੰਦਰ ਜ਼ਰੂਰ ਲਾਓ ਇਹਦਾ ਇਹ ਆ ਵੀ ਜਿਹੜੇ ਨਾ ਇਹ ਸਿਹਤ ਵਾਸਤੇ ਬਹੁਤ ਚੰਗਾ ਆਪਦੇ ਮਾਂ ਪਿਓ ਨੂੰ ਨਾ ਜਿਨ੍ਹਾਂ ਨੂੰ ਆ ਸ਼ੂਗਰ ਸ਼ਾਗਰ ਆ ਇਹਦਾ ਜੂਸ ਬਣਾ ਕੇ ਨਾ ਇਦਾਂ ਰਿੜਕ ਕੇ ਤੇ ਇਹ ਪਿਲਾਓ ਇਹ ਨਿਰਾ ਸੋਨਾ ਸ਼ੂਗਰ ਦੇ ਮਰੀਜ਼ ਵਾਸਤੇ ਇਹ ਅੱਛਾ ਆ ਥੋਮ ਅੱਲਾ ਕਰੇ ਤੁਰ ਪਿਆ ਉਹ ਨਾ ਗਾਹਾਂ ਉਹ ਤੁਹਾਨੂੰ ਦਿਖਾਵਾਂ ਆ ਦੇਖ ਰਹੇ ਆ ਜੀ ਆ ਧਣੀਆਂ ਦੇਖੋ ਲੈ ਉਦੋਂ ਚੂੰਡੀ ਲਾਈ ਸੀ ਲੈ ਮੁੱਕਣ ਲੱਗਿਆ ਇਹ ਨਹੀਂ ਮੁੱਕਦਾ ਜਿੰਨਾ ਮਰਜ਼ੀ ਖਾ ਲਓ ਆ ਸਾਰੀ ਗਰਮੀਆਂ ਦੁਪਹਿਰ ਨੂੰ ਬਣਾ ਕੇ ਚਟਣੀ ਧਣੀਏ ਦੀ ਤੇ ਨਾਲ ਪੂਦਣਾ ਪਾਵਾਂਗੇ ਪੂਦਣਾ ਵੀ ਉੱਥੇ ਲਾਇਆ ਘਰ ਤੇ ਆ ਦੇ ਦਿਨਾਂ ਦੇ ਵਿੱਚ ਆ ਹੋ ਗਈ ਤਿਆਰ ਹਾਂ ਇੱਕ ਦਿਹਾੜੀ ਆ 200-300 ਰੁਪਏ ਦੇ ਬੀਜ ਆਏ ਸੀ ਤੇ 200-300 ਦੀ ਰੋਜ਼ ਦੀ ਸਬਜ਼ੀ ਪੱਕ ਜਾਂਦੀ ਗੱਲ ਤਾਂ ਤੁਸੀਂ ਸਹੀ ਕਰੀ ਉਹ ਬੱਟ ਨਹੀਂ ਉਹ ਬੱਟ ਦੇ ਉੱਤੇ ਸਾਰੇ ਤੇ ਗੋਂਗਲੂ ਲਾਏ ਆ ਤੇ ਗਾਹਾਂ ਮੂਲੀਆਂ ਲਾਈਆਂ ਲੈ ਉਹ ਵੀ ਹੋ ਗਈਆਂ ਪੱਠਿਆਂ ਦੇ ਵਿੱਚ ਪੱਠੇ ਵੀ ਹੋ ਗਏ ਵਿੱਚ ਉਹ ਵੀ ਹੋ ਗਈਆਂ ਲੈ ਇੰਨਾ ਕੁ ਹੱਥ ਜੇ ਹਿਲਾਉਂਦਾ ਰਵੇ ਜ਼ਿਮੀਂਦਾਰ ਤੇ ਅਸੀਂ ਤਾਂ ਸਿਆਣਿਆਂ ਤੋਂ ਸੁਣਦੇ ਸੀ ਵੀ ਇੱਕ ਟਾਈਮ ਸੀ ਵੀ ਇਹ ਸਿਰਫ ਲੂਣ ਲੈਂਦਾ ਸੀ ਹੱਟੀ ਤੋਂ ਬਾਕੀ ਹਰ ਸ਼ੈ ਘਰ ਦੀ ਹੁੰਦੀ ਸੀ ਉਹ ਕਿੱਦਾਂ ਘਰ ਦੀ ਹੁੰਦੀ ਸੀ ਐਦਾਂ ਹੁੰਦੀ ਸੀ ਘਰ ਦੀ ਹੁਣ ਆ ਬਾਟਾ ਗੋਂਗਲੂ ਦਿਖਾਈ ਲੈ ਇੰਨੀ ਕੁ ਬਾਟ ਤੇ ਗੋਂਗਲੂ ਚਾਹੇ 10 ਘਰ ਹੋਣ ਇਹ ਗੋਂਗਲੂ ਨਹੀਂ ਮੁੱਕਣ ਲੱਗੇ ਫਿਰ ਸਾਡੇ ਇਹ ਆ ਵੀ ਪੁੱਛ ਕੇ ਕੋਈ ਤੋੜੇ ਨਾ
ਤੇ ਨਾ ਕੋਈ ਨਹੀਂ। ਲੰਘਦੇ ਟੱਪਦੇ ਕਈ ਘਰ ਸਾਂਝ ਆ ਜਿਹੜੀ ਤੇ ਉਹ ਆਪਣਾ ਇੱਥੇ ਪਕਾ ਕੇ ਖਾਈ ਜਾਣਗੇ, ਤੋੜ ਕੇ ਪੱਟ ਕੇ ਲੈ ਜਾਣ ਜਿੱਦਾਂ ਮਰਜ਼ੀ। ਤੇ ਸਾਗ ਵੀ ਅੱਲਾ ਕਰੇ ਹੋ ਗਿਆ। ਦੇਸੀ ਸਰੋਂ ਦਾ ਜੀ ਅਸੀਂ ਬੀਜ ਪਕਾ ਰਹੇ ਹਾਂ ਤੇ ਗਾਹਾਂ ਤੋਂ ਉਹ ਲਾਇਆ ਕਰਾਂਗੇ, ਹੋਰਾਂ ਲੋਕਾਂ ਨੂੰ ਵੀ ਲਵਾਵਾਂਗੇ। ਹੁਣ ਜਿਹੜੀ ਕਣਕ ਸੀ ਨਾ, ਉਹ ਹੁਣ ਮੈਂ ਕਈ ਘਰਾਂ ਨੂੰ ਪਿਛਲੇ ਸਾਲ ਦੇਈ ਤੇ ਕਈ ਘਰਾਂ ਨੂੰ ਨਾ ਕਿਲੋ ਐਤਕੀ ਦੇਈ। ਸਿੰਧ ਵਿੱਚ ਵੀ ਪਹੁੰਚਾਈ, ਲਾਹੌਰ ਦੇ ਲਾਗੇ ਪਿੰਡ ਆ ਨਨਕਾਣਾ ਸਾਹਿਬ, ਬਹੁਤ ਦੂਰ ਦੂਰ ਤੋਂ ਬੰਦੇ ਲੈ ਕੇ ਗਏ। ਮੈਂ ਕਿਲੋ ਦੇਈ, ਪੈਸਾ ਨਹੀਂ ਲਿਆ, ਟਕਾ ਵੀ ਤੋਹਫਾ ਦਿਆ। ਇੱਦਾਂ ਇੱਕ ਦੂਜੇ ਨੂੰ ਤੋਹਫੇ ਦਈਏ। ਇਹ ਲਾਲਚ ਨਾ ਕਰੋ ਵੀ ਮੇਰੇ ਕੋਲ ਬੀਜ ਆ ਗਿਆ ਤੇ ਹੁਣ ਮੈਂ ਪੈਸੇ ਵਟਾਂ ਨਾ, ਇਹ ਇੱਦਾਂ ਵੰਡ ਕੇ ਖਾਈਏ। ਉਹ ਜਦੋਂ ਵੰਡ ਕੇ ਖਾਵਾਂਗੇ ਰੱਬ ਖੈਰ ਕਰ ਦੂਗਾ, ਪਿਛਾਂ ਮੁੜ ਆਵਾਂਗੇ। ਇੱਕ ਟਾਈਮ ਸੀ ਜਦੋਂ ਨਵੀਂ ਖਾਦ ਆਈ ਤੇ ਸਰਕਾਰ ਦੇ ਬੰਦੇ ਆ ਕੇ ਨਾ ਵੀ ਕਣਕ ਆ ਸਾਡੀ ਖੜੀ, ਤੇ ਉਹਦੇ 'ਚ ਆ ਕੇ ਰਾਤ ਨੂੰ ਕਣਕ ਦਾ ਖਾਦ ਦਾ ਛੱਟਾ ਮਾਰ ਜਾਂਦੇ ਸੀ। ਜਦੋਂ ਉਹ ਵੱਡੀ ਹੁੰਦੀ ਤਿਆਰ ਹੁੰਦੀ ਸੀ ਤਾਂ ਉਦੋਂ ਆ ਕੇ ਦੱਸਦੇ ਸੀ ਭਾਈ ਅਸੀਂ ਖਾਦ ਪਾਈ ਆ ਤੇ ਹੁਣ ਆਪਣੀ ਐਵਰੇਜ ਦੇਖ ਲਈ। ਤੇ ਉਦੋਂ ਜਾ ਕੇ ਦੱਸਦੇ ਸੀ, ਕਿਉਂ ਸਾਡੇ ਸਿਆਣੇ ਬਜ਼ੁਰਗ ਖਾਦ ਨਹੀਂ ਪਾਣ ਦਿੰਦੇ ਸੀ। ਖਾਦ ਮੁਫਤ ਵੀ ਲੱਭਦੀ ਸੀ, ਉਹ ਪਾਣ ਨਹੀਂ ਦਿੰਦੇ ਸੀ। ਉਹ ਕਹਿੰਦੇ ਸੀਗੇ ਸਾਡੀ ਜ਼ਮੀਨ ਖਰਾਬ ਹੋ ਜਾਊਗੀ। ਤੇ ਉਹ ਜਿਹੜੇ ਖਾਦ ਵਾਲੇ ਸੀ ਪੜ੍ਹੇ ਲਿਖੇ ਸੀ, ਉਸ ਟਾਈਮ ਹੱਸਦੇ ਸੀ, ਲੈ ਵੀ ਇਹਦੇ ਨਾਲ ਜ਼ਮੀਨ ਖਰਾਬ ਹੋਣ ਲੱਗੀ, ਇਹਦੇ ਨਾਲ ਤਾਂ ਤਾਕਤ ਆਊ, ਫਸਲ ਚੰਗੀ ਹੋਊਗੀ। ਅਖੀਰ ਉਹੀ ਸੱਚੇ ਨਿਕਲੇ, ਸਾਡੇ ਬਜ਼ੁਰਗ ਹੀ ਸੱਚੇ ਨਿਕਲੇ। ਜ਼ਮੀਨ ਵੀ ਖਰਾਬ ਹੋਈ, ਸਿਹਤਾਂ ਵੀ ਖਰਾਬ ਹੋਈਆਂ, ਅਸੀਂ ਵੀ ਖਰਾਬ ਹੋਏ। ਪੱਥਰ ਚੱਟ ਕੇ ਮੁੜੇ। ਹਾਂ, ਪੱਥਰ ਚੱਟ ਕੇ ਮੁੜੇ। ਕਿੱਥੇ ਹਜੇ ਕਿਤੇ ਮੁੜੇ ਅਜੇ ਤਾਂ ਧੱਕੇ ਖਾ ਰਹੇ ਆ। ਅੱਛਾ, ਉਹ ਜਿਹੜੀਆਂ ਗੱਲਾਂ ਸਾਡੇ ਅਨਪੜ੍ਹ ਬਜ਼ੁਰਗ ਕਰਦੇ ਸੀ ਨਾ, ਤੇ ਉਹ ਪੜ੍ਹੇ ਲਿਖਿਆਂ ਨਾਲੋਂ ਉਹ ਸੱਚੇ ਹੋ ਗਏ। ਉਹ ਕਹਿੰਦੇ ਸੀਗੇ ਵੀ ਯਾਰ ਖਾਦ ਨਹੀਂ ਪਾਣ ਦੇਣੀ, ਅਸੀਂ ਰੂੜੀ ਪਾਵਾਂਗੇ। ਖਾਦ ਅਖੇ ਜੀ ਇਹ ਸਾਡੀ ਜ਼ਮੀਨ ਖਰਾਬ ਕਰੂਗੀ, ਅਸੀਂ ਇਹ ਜ਼ਹਿਰ ਖਾਵਾਂਗੇ। ਤੇ ਉਸ ਟਾਈਮ ਲੋਕ ਹੱਸਦੇ ਸੀਗੇ, ਲੈ ਬਾਕੀ ਮੁਲਕਾਂ 'ਚ ਖਾਦ ਪੈ ਰਹੀ ਆ, ਉਹ ਕਿੱਲੇ ਦੇ ਵਿੱਚੋਂ 100 ਮਣ ਚੱਕ ਰਹੇ ਆ, ਇਹ 20 ਮਣ ਚੱਕ ਰਹੇ ਆ, ਤੇ ਇਹਨਾਂ ਨੂੰ ਜੇ ਚੰਗੇ ਰਾਹ 'ਤੇ ਲਾ ਰਹੇ ਆ ਲੱਗ ਨਹੀਂ ਰਹੇ। ਅਖੀਰ ਸਾਡੇ ਬਜ਼ੁਰਗ ਸੱਚੇ ਸੀ। ਸਾਨੂੰ ਹੁਣ ਉੱਧਰ ਮੁੜਨਾ ਔਖਾ ਹੋ ਗਿਆ, ਆਪਣੇ ਬਜ਼ੁਰਗਾਂ ਦੇ ਪੈਰਾਂ 'ਤੇ ਪੈਰ ਧਰਨੇ ਔਖੇ ਹੋ ਗਏ, ਉਹਨਾਂ ਦਾ ਪਿੱਛਾ ਕਰਨਾ, ਉਹਨਾਂ ਦਾ ਖੁਰਾ ਕੱਢਣਾ ਔਖਾ ਹੋ ਗਿਆ। ਐਸੀ ਕੋਈ ਜਦੀਦ ਤਰੱਕੀ ਨੂੰ ਜੱਫਾ ਪਾਇਆ, ਉਹ ਹੁਣ ਜੱਫਾ ਹੀ ਨਹੀਂ ਛੁੱਟ ਰਿਹਾ। ਬਿਮਾਰੀਆਂ ਘਰਾਂ 'ਚ ਆ ਗਈਆਂ। ਆ ਜਿਹੜੀ ਗੱਲ ਅੱਗੇ ਕਰਦੇ ਸੀ ਸ਼ੂਗਰ ਆ ਜਾਂ ਅੱਲਾ ਮਾਫ ਕਰਿਆ ਕੈਂਸਰ ਆ, ਰੱਬ ਬਚਾਵੇ ਸਭ ਨੂੰ, ਇਹ ਸਾਰੀ ਆ ਖਾਦਾਂ ਸਪਰੇਆਂ ਦੀ ਆ ਗੱਲ। ਮੈਂ ਤਾਂ ਘੜੀ ਮੁੜੀ ਕਹਿਣਾ ਵੀ ਯਾਰ ਬਚੋ, ਮੁੜੋ। ਫਿਰ ਹਾਈਬ੍ਰਿਡ ਬੀ ਆ, ਸਾਰਿਆਂ ਤੋਂ ਵੱਡੀ ਬਿਮਾਰੀ ਇਹ ਆ, ਬਗੈਰ ਖਾਦ ਤੋਂ ਹੁੰਦੇ ਨਹੀਂ। ਦੁਬਾਰਾ ਦੇਸੀ ਵੱਲ ਮੁੜੀਏ, ਉਹ ਮੁੜਨਾ ਪੈਣਾ ਇੱਦਾਂ ਸਾਂਝ ਨਾ, ਲਾਲਚ ਨਾ ਨਹੀਂ। ਉੱਦਾਂ ਹੀ ਜਿਵੇਂ ਸਾਡੇ ਬਜ਼ੁਰਗਾਂ 'ਚ ਲਾਲਚ ਨਹੀਂ ਸੀ, ਉੱਦਾਂ ਮਨ ਦੇ ਸਾਫ਼ ਹੋਣਾ ਪੈਣਾ। ਜਿਹਦੇ ਕੋਲ ਜਿਹੜੀ ਸ਼ੈ ਹੈ ਉਹ ਇੱਕ ਦੂਏ ਨੂੰ ਦਵੇ, ਵੰਡੋ। ਮੱਕੀ ਆ ਦੇਸੀ, ਮੱਕੀ ਦੇਸੀ ਵੰਡੋ। ਕਿਸੇ ਕੋ ਸਰੋਂ ਆ, ਸਰੋਂ ਕੋ ਇੱਕ ਦੂਏ ਨੂੰ ਦਵੋ। ਇੱਦਾਂ ਦੇਸੀ ਵੀ ਇਨਸ਼ਾਅੱਲਾ ਜੇ ਮੇਰੇ ਰੱਬ ਨੇ ਚਾਹਿਆ ਤੇ ਬੰਦੇ ਸਾਡੇ ਨਾਲ ਜੁੜਦੇ ਜਾਂਦੇ ਆ। ਜਿਹੜੇ ਯਾਰ ਬੰਦੇ ਸਿੰਧ ਤੋਂ ਇੱਥੇ ਬੀ ਲੈਣ ਵਾਸਤੇ ਸੇਰ ਆ ਗਏ, ਉਹ ਜੋੜੀ ਗਏ ਨਾ ਨਾਲ। ਬੰਦਿਆਂ 'ਚ ਹੈ ਚਾਹਤ ਹੈ, ਭੁੱਖ ਤਾਂ ਹੈ ਬੰਦਿਆਂ 'ਚ ਪਿੱਛਾ ਮੁੜਨ ਦੀ। ਤੇ ਇਨਸ਼ਾਅੱਲਾ ਜੇ ਇਹੀ ਸੋਚ ਰਹੀ ਤੇ ਮੁੜਾਂਗੇ ਪਿੱਛੇ, ਸਿਹਤ ਤੰਦਰੁਸਤੀ ਵੱਲ ਮੁੜਾਂਗੇ। ਉੱਦਾਂ ਹੀ ਉਹ ਦੇਸੀ ਬੀਆਂ ਵੱਲ ਮੁੜਾਂਗੇ, ਬਗੈਰ ਸਪਰੇਅ ਖਾਦਾਂ ਤੋਂ, ਜਿਹੜੇ ਤੰਦਰੁਸਤੀ ਵਾਲੇ। ਥੋੜ੍ਹਾ ਹੋਊਗਾ ਚੰਗਾ ਹੋਊਗਾ। ਤੇ ਅਸੀਂ ਅੱਜ ਸੋਚ ਰਹੇ ਸੀ ਤੁਹਾਨੂੰ ਆ ਸਬਜ਼ੀ ਦਿਖਾਉਂਦੇ ਹਾਂ, ਤੇ ਅੱਜ ਬਸ ਹੋਰ ਪਾਸੇ ਜਾ ਨਹੀਂ ਹੋਇਆ। ਅਸੀਂ ਕਿਹਾ ਤੁਹਾਨੂੰ ਇੱਥੇ ਹੀ ਅਸੀਂ ਦੱਸ ਦਿੰਦੇ, ਨਾਲੇ ਦਿਖਾ ਦਿੰਦੇ ਹਾਂ ਵੀ ਜਿਹੜੀ ਸਬਜ਼ੀ ਲਾਈ ਸੀ ਉਹਦਾ ਕੀ ਬਣਿਆ। ਲੈ ਉੱਦਣ ਆ ਛੱਟਾ ਮਾਰਿਆ ਸੀ, ਆ ਰੱਬ ਨੇ ਜਲ ਥਲ ਕਰਤੀ, ਹਰਿਆਲੀ। ਲੈ ਹੁਣ ਪੱਠੇ ਆਮ ਹੋ ਜਾਣਗੇ। ਅਸੀਂ ਤੁਰੇ ਜਾਂਦੇ ਸੀ ਨਾ, ਮੈਂ ਕਿਹਾ ਵੀ ਤੁਹਾਨੂੰ ਦਿਖਾਉਂਦੇ ਹਾਂ। ਇੱਕ ਤਾਂ ਆ ਗੋਭੀ ਸਾਡੀ ਲਵੇ ਲੱਗ ਗਈ, ਬਸ ਸਮਝੋ ਵੀ ਦਿਹਾੜੀ ਡੰਗ ਦੀ ਪਰਾਉਣੀ। ਤੇ ਹੁਣ ਆਹ ਸਾਂਝ ਹੁੰਦੀ ਆ। अस्सलाम वालेकुम। ਆ ਤੁਹਾਨੂੰ ਦਿਖਾਇਆ ਸੀ ਵੀ ਮਜ਼ਰ ਇਕਬਾਲ ਜਿਹੜਾ ਬੱਕਰੀਆਂ ਵਾਲਾ, ਇਹ ਇੱਦਾਂ ਉਹ ਆਪਣੇ ਪੱਤੇ ਪੁੱਤੇ ਚੁਗ ਰਿਹਾ ਤੇ ਇਹ ਬੱਕਰੀਆਂ ਨੂੰ ਪਾਊਗਾ ਜਾ ਕੇ। ਇੱਦਾਂ ਰੋਜ਼ੀ ਸਾਂਝੀ ਹੁੰਦੀ ਹੈ। ਗੋਭੀ ਵੀ ਲੈ ਜਾ ਘਰ ਪਕਾਉਣ, ਲੈ ਜਾ ਇੱਥੋਂ ਤੋੜ ਕੇ ਸੋਹਣਾ ਜਿਹਾ ਫੁੱਲ, ਜਿੰਨਾ ਮਰਜ਼ੀ ਲੈ ਜਾ। ਤੇ ਹੁਣ ਆ ਗੋਭੀ ਦਾ ਰਹਿ ਗਏ ਟਾਮੇ ਟਿੱਲੇ ਬੂਟੇ, ਬਸ ਇਹ ਹੁਣ ਸਾਫ਼ ਕਰਕੇ ਗਾਂ ਵੱਢਾਂਗੇ। ਹੁਣ ਜਿੱਦਾਂ ਇੱਦਾਂ ਛਾਪਰ ਭਰ ਕੇ ਨਾ ਤੇ ਗਾਂ ਤੁਰ ਜਾਂਦੇ। ਹੁਣ ਆ ਕਰੇਲਾ ਨਾ, ਕਰੇਲਾ ਵੀ ਸਮਝੋ ਹੁਣ ਥੋੜੇ ਦਿਨ ਹੀ ਆ ਇਹਦੇ, ਆ ਕਰੇਲੇ ਦੇ ਗਾਂ ਹੁਣ ਤਿਆਰੀ ਕਰਾਂਗੇ। ਅੱਛਾ, ਹੁਣ ਆ ਸਾਡੇ ਆ ਥਾਂ ਬਚ ਗਈ ਸੀ ਇੰਨੀ, ਜਿਹੜੀ ਗੱਲ ਮੈਂ ਅੱਗੇ ਕਰਦਾ ਸੀ। ਲੈ ਇੰਨੀ ਕੁ ਥਾਂ ਬਚ ਗਈ, ਅਸੀਂ ਇੱਥੇ ਵੀ ਥੋਮ ਲਾਤਾ, ਮੁੱਕਣਾ ਨਹੀਂ। ਹਾਂ, ਤੇ ਥੋਮ ਬਾਬਾ ਜਿਹੜੇ ਘਰ 'ਚ ਥੋਮ ਨਹੀਂ ਨਾ, ਜਿਨ੍ਹਾਂ ਦੀ ਹਾਂਡੀ 'ਚ ਥੋਮ ਨਹੀਂ ਪੈਂਦਾ, ਜਿਹੜੇ ਕੋਈ ਦਿਹਾੜੀ ਦੇ ਵਿੱਚ ਘੱਟ ਤੋਂ ਘੱਟ 2-4 ਪੌਥੀਆਂ ਥੋਮ ਦੀਆਂ ਜਿਨ੍ਹਾਂ ਦੇ ਢਿੱਡ 'ਚ ਨਹੀਂ ਜਾਂਦੀਆਂ, ਮੈਂ ਹੈਰਾਨ ਆ ਵੀ ਉਹ ਜੀਂਦੇ ਕਿਵੇਂ। ਥੋਮ ਖਾਓ ਜਿੰਨਾ ਖਾ ਸਕਦੇ ਆ। ਬਿਮਾਰੀਆਂ ਤੋਂ ਥੋਮ ਨੇ ਬਚਾਉਣਾ, ਬਿਮਾਰਾਂ ਨੂੰ ਥੋਮ ਨੇ ਬਚਾਉਣਾ। ਜਿਹੜੇ ਬਿਮਾਰ ਹੋ ਗਏ ਆ ਉਹ ਵੀ ਥੋਮ ਖਾਓ। ਇਹ ਐਸੀ ਰੱਬ ਦੀ ਨਿਹਮਤ ਆ ਵੀ ਮੈਂ ਇਹਦੀਆਂ ਸਿਫਤਾਂ ਕਰਾਂ ਤੇ ਖਬਰੇ ਸ਼ਾਮ ਹੋ ਜਾਵੇ। ਇੱਦਾਂ ਦੀ ਛਾਇਆ ਹੈ, ਇਹ ਰੱਬ ਦੀ ਨਿਹਮਤ ਆ, ਕੁਦਰਤੀ ਛਾਇਆ। ਥੋਮ ਲਾਓ
ਥੋਮ ਪਕਾਓ, ਥੋਮ ਖਾਓ। ਥੋਮ ਤਾਂ ਕੱਚਾ ਵੀ ਖਾਈ ਜਾਓ। ਇੱਕ ਪੋਥੀ ਤੁਹਾਡੇ ਬੋਝੇ 'ਚ ਹੋਣੀ ਚਾਹੀਦੀ ਹੈ। ਹੁਣ ਤਾਂ ਡਾਕਟਰ ਹੋਰ ਬਥੇਰਾ ਕੁਝ ਦੱਸਦੇ ਆ ਵੀ ਇਹ ਬਲੱਡ ਤੋਂ ਵੀ ਚੰਗਾ, ਉਹ ਪਰ ਇਦਾਂ ਦੀਆਂ ਗੱਲਾਂ ਆਪਾਂ ਕਰਨੀਆਂ ਨਹੀਂ। ਬੰਦੇ ਕਹਿੰਦੇ ਵੀ ਇਹ ਤੇਰਾ ਕੰਮ ਨਹੀਂ ਹੈ, ਇਹ ਡਾਕਟਰਾਂ ਦਾ ਕੰਮ ਆ, ਤੂੰ ਐਵੇਂ ਨਾ ਵਿੱਚ ਭੋਰ ਦਿਆ ਕਰ। ਤੇ ਮੈਂ ਕਿਹਾ ਆਹ ਠੀਕ ਆ। ਮੈਂ ਤਾਂ ਉਂਝ ਕਿਹਾ ਵੀ ਖਾਓ, ਖਾਣਾ ਖਾਓ, ਨਹੀਂ ਖਾਣਾ ਤੁਹਾਡੀ ਮਰਜ਼ੀ।